ਇੱਕ ਖੁੱਲਿਆ ਬੂਹਾ ਆਸ ਦਾ ਫਿਰ ਜੰਦਰਾ ਵੱਜਿਆ, ਅੱਜ ਫੇਰ ਕੰਵਰ ਨੌ ਨਿਹਾਲ ਤੇ ਛੱਜਾ ਡਿੱਗਿਆ। ਦੀਪ ਸਿੱਧੂ ਤਾਂ ਛਾ ਰਿਹਾ ਸੀ, ਅਮਰਗੜ੍ਹ ਗਿਆ, ਫਤਿਹਗੜ੍ਹ ਸਾਹਿਬ ਗਿਆ, ਪੰਜਾਬ 'ਚ ਇੱਕ ਵੇਵ ਬਣ ਰਹੀ ਸੀ ਕਿ ਭਾਈ ਇਹ ਨਕਾਰੋ ਸਾਰੇ ਆਮ ਆਦਮੀ ਤੇ ਇਹ ਵੋ ਸਾਰੇ। ਫਿਰ ਉਹਨਾਂ ਨੂੰ ਸੀ ਕਿ ਭਾਈ ਦੀਪ ਸਿੱਧੂ ਨੌਜਵਾਨਾਂ ਦੇ ਵਿੱਚ ਜਿਵੇਂ ਚੁੱਪ ਰਹਿ ਕੇ ਉਸਨੇ ਇੱਕ ਅੱਗ ਜਿਹਨੂੰ ਜਿਹੜੀ ਕਿ ਅੰਦਰ ਪਈ ਅੱਗ ਸੀ ਉਹਨੂੰ ਭਾਂਬੜ ਮਚਾਉਣ ਵੱਲ ਤੁਰਿਆ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਦਾ ਸੀ। ਦੀਪ ਸਿੱਧੂ 26 ਜਨਵਰੀ 2021 ਨੂੰ ਲਾਲ ਕਿਲ੍ਹੇ 'ਤੇ ਝੰਡਾ ਫੜ ਕੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਔਰ ਰਾਜ ਕਰੇਗਾ ਖਾਲਸੇ ਦਾ ਨਾਅਰਾ ਲਾਉਂਦਾ ਵੀ ਚੁੱਭਦਾ ਸੀ। ਦੀਪ ਸਿੱਧੂ ਤਾਂ ਉਸ ਚਕਾਚੌਂਧ ਵਾਲੀ ਦੁਨੀਆ 'ਚ ਆਪਣਾ ਸਿੱਕਾ ਜਿਹੜਾ ਮਨਵਾ ਕੇ ਮੁੜ ਰਿਹਾ ਸੀ, ਉਹਦਾ ਕੋਈ ਪਿਛੋਕੜ ਨਹੀਂ ਸੀ ਜਿਹਦੇ ਥੱਲੇ ਉਹਨੂੰ ਨੈਗੇਟ ਕਰ ਸਕਦੇ। ਉਸ ਦੇ ਵਿੱਚ ਆਪਣੇ ਆਪ ਨੂੰ ਇੰਪਰੂਵ ਕਰਨ ਦੀ, ਸਿੱਖਣ ਦੀ, ਅੱਗੇ ਵਧਣ ਦੀ, ਪਰ ਕੌਮ ਲਈ ਕੁਛ ਕਰਨ ਦੀ ਭਾਵਨਾ ਸੀ। ਬੀਜੇਪੀ ਪੰਜਾਬ ਦਾ ਪ੍ਰਧਾਨ ਕਮਲ ਸ਼ਰਮਾ, ਜਿਹਦੇ 'ਚ ਕਮਲ ਸ਼ਰਮਾ ਹੈ, ਸੰਨੀ ਦਿਓਲ ਹੈ, ਹੋਰ ਬੀਜੇਪੀ ਦੇ ਅਹੁਦੇਦਾਰ ਬੈਠੇ ਨੇ ਔਰ ਇਹ ਉਹਨਾਂ ਦੇ ਕੈਂਪੇਨ ਦੀ ਮੀਟਿੰਗ ਹੋ ਰਹੀ ਹੈ ਔਰ ਉਹਦੇ 'ਚ ਕਮਲ ਸ਼ਰਮਾ ਨੇ ਕੁਛ ਪਿੰਡਾਂ ਵਾਲਿਆਂ ਬਾਰੇ ਕੋਈ ਅਪ ਲਫ਼ਜ਼ ਕਿਹਾ ਕਿਸੇ ਡਿਸਕਸ਼ਨ, ਇਹਨੇ ਬਾਹਾਂ ਟੁੰਗ ਲਈਆਂ, ਖੜਾ ਹੋ ਗਿਆ ਤੇ ਜੋ ਔਰ ਕਹਿੰਦਾ ਵੀ ਜੇ ਅੱਧੇ ਸੈਕਿੰਡ ਦਾ ਵਿੱਚ ਸੰਨੀ ਦਿਓਲ ਨਾ ਆਉਂਦਾ ਤਾਂ ਉਹਦਾ ਤਾਂ ਮੂੰਹ ਉਡਾ ਦੇਣਾ। ਔਰ ਇਹ ਜਿਹੜੇ ਅਥਰੂ ਨੇ ਇਹ ਅਲਟੀਮੇਟਲੀ ਉਸ ਨਿਸ਼ਕਾਮਤਾ ਨੂੰ ਹੀ ਜਿਹੜੀ ਹੈ ਟ੍ਰਿਬਿਊਟ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਅਨੀਤ ਮੁਖੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਫਰਵਰੀ 2022 5 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਿਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੇ ਅਸਲ ਮਸਲਿਆਂ ਦਾ ਹੱਲ ਆਜ਼ਾਦੀ ਨਾਲ ਜੁੜਿਆ ਹੋਇਆ ਹੈ ਔਰ ਇਸ ਚੋਣਾਂ ਦੇ ਮਾਹੌਲ ਵਿੱਚ ਦਿੱਲੀ ਤੋਂ ਚਲਦੀਆਂ ਸਿਆਸੀ ਧਿਰਾਂ ਤੋਂ ਅਸੀਂ ਨਿਆਂ, ਇਨਸਾਫ ਅਤੇ ਸੁਨਹਿਰੀ ਭਵਿੱਖ ਦੀ ਉਮੀਦ ਨਹੀਂ ਕਰ ਸਕਦੇ। ਹੁਣ ਜੇ ਵੋਟਾਂ ਪਾਉਣੀਆਂ ਹੀ ਹਨ ਤਾਂ ਪੰਜਾਬ ਪ੍ਰਸਤ ਧਿਰ ਅਕਾਲੀ ਦਲ ਅੰਮ੍ਰਿਤਸਰ ਵਿੱਚ ਕੀ ਕਮੀ ਹੈ? ਕਿਉਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਨਹੀਂ ਦਿੰਦੇ? ਦੀਪ ਸਿੰਘ ਸਿੱਧੂ ਦੇ ਕਹੇ ਮੁਤਾਬਕ ਕਿਰਪਾਨ ਛੱਡ ਕੇ ਝਾੜੂ ਸਾਂਝ ਪਾ, ਅਸੀਂ ਗਾਂਧੀ ਵਿਚਾਰਧਾਰਾ ਵਾਲੇ RSS ਦੇ ਭਾਈਵਾਲ ਅਰਵਿੰਦ ਕੇਜਰੀਵਾਲ ਤੋਂ ਕੀ ਉਮੀਦ ਕਰ ਸਕਦੇ ਹਾਂ? ਸੋ ਪੰਜਾਬ ਪੱਖੀ ਧਿਰ ਦਾ ਸਾਥ ਦੇ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਉਮੀਦਵਾਰਾਂ ਦਾ ਸਾਥ ਦਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਦੀਪ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਅੰਤਮ ਵਿਦਾਈ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨੀ ਸੰਘਰਸ਼ ਦਾ ਨਿਸ਼ਕਾਮ ਵਕੀਲ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦੀਪ ਸਿੱਧੂ ਨੂੰ ਹੰਝੂ ਕੇਰਦੀਆਂ ਲੱਖਾਂ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਸੋਨੀਪਤ
ਦੇ ਹਸਪਤਾਲ ਤੋਂ ਲੈ ਕੇ ਲੁਧਿਆਣੇ ਤੱਕ ਦੀਪ ਸਿੱਧੂ ਦੇ ਮ੍ਰਿਤਕ ਸਰੀਰ ਨੂੰ ਲਿਜਾ ਰਹੀ ਫੁੱਲਾਂ ਨਾਲ ਲੱਦੀ ਗੱਡੀ ਦੀ ਝਲਕ ਲੈਣ ਲਈ ਲੱਖਾਂ ਲੋਕ ਰਾਹ ਵਿੱਚ ਇਕੱਠੇ ਹੋਏ। ਲਗਭਗ 2 ਸਾਲ ਦੇ ਸਮੇਂ ਵਿੱਚ ਦੀਪ ਸਿੱਧੂ ਨੇ ਆਪਣੀ ਕਾਰਗੁਜ਼ਾਰੀ ਨਾਲ ਸਿੱਖਾਂ ਦੇ ਦਿਲਾਂ ਵਿੱਚ ਜੋ ਥਾਂ ਬਣਾਈ, ਉਸ ਦੀ ਅੰਤਮ ਵਿਦਾਈ ਕੀ ਜਿਹੜੀ ਹੈ ਇਸ ਦਾ ਪ੍ਰਤੱਖ ਸਬੂਤ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ ਦਰਜ ਹੈ ਅਤੇ ਅਕਸਰ ਜਿਹੜੀਆਂ ਬੇਵਕਤ ਮੌਤਾਂ ਹੁੰਦੀਆਂ ਨੇ, ਪਰ ਜਵਾਨੀ 'ਚ ਕਿਸੇ ਦਾ ਤੁਰ ਜਾਣਾ ਜਾਂ ਕੋਈ ਅਨਐਕਸਪੈਕਟਡ ਕੁਛ ਵਾਪਰ ਜਾਣਾ, ਉਹਨਾਂ ਮੌਕਿਆਂ ਦੇ ਉੱਤੇ ਔਰ ਖ਼ਾਸ ਤੌਰ 'ਤੇ ਅੰਤਮ ਅਰਦਾਸ ਵੇਲੇ, ਅੰਤਮ ਕੀਰਤਨ ਮੌਕੇ ਰਾਗੀ ਸਿੰਘ ਇਸ ਨੂੰ ਬਹੁਤ ਗਾਇਨ ਕਰਦੇ ਨੇ। ਸਿੱਖ ਕੌਮ ਦੇ ਵਿੱਚ ਇਸ ਨੂੰ ਇਵੇਂ ਹੀ ਲਿਆ ਜਾਂਦਾ ਹੈ ਜਿਵੇਂ ਤੁਸੀਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਖਾਣਾਂ ਨੂੰ ਇਸਤੇਮਾਲ ਕਰਦੇ ਹੋ। ਅਤੇ ਉਹ ਬਾਬਾ ਫਰੀਦ ਜੀ ਦਾ ਫਰਮਾਨ ਹੈ, ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਦਿਲ ਚਿਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ। ਜੀ ਹੁਣ ਜਿਹੜਾ ਸਿਨੇਰੀਓ ਹੈ ਪਾਕ ਪਤਨ, ਉਹ ਪਵਿੱਤਰ ਕੰਢਾ ਸਤਲੁਜ ਦਾ। ਅੱਜ ਵੀ ਸਤਲੁਜ ਜਦੋਂ ਵਹਿੰਦਾ ਹੈ, ਉਸ ਦੇ ਇੱਕ ਪਾਸੇ ਫਾਜ਼ਿਲਕਾ ਹੈ, ਦੂਸਰੇ ਪਾਸੇ ਪਾਕ ਪਤਨ ਹੈ। ਔਰ 47 ਦੀ ਦੇਸ਼ ਵੰਡ ਵੇਲੇ ਵੀ ਜਿਹੜੇ ਬਹੁਤ ਸਾਰੇ ਫਾਜ਼ਿਲਕਾ ਤੋਂ ਉੱਠ ਕੇ ਗਏ, ਜਿਨ੍ਹਾਂ ਦੇ ਵਿੱਚ ਬੜੇ ਬੜੇ ਨਾਮੀ ਲੋਕ ਸਨ, ਉਹ ਜਾ ਕੇ ਦੂਸਰੇ ਪਾਸੇ ਪਾਕਪਤਨ ਸੈਟਲ ਹੋਏ ਨੇ। ਪਾਕਪਤਨ ਵਾਲੇ ਬਹੁਤ ਸਾਰੇ ਫਾਜ਼ਿਲਕਾ ਅਬੋਹਰ ਬੈਲਟ ਦੇ ਵਿੱਚ ਆਏ ਨੇ ਔਰ ਉਸ ਦੋਵੇਂ ਦਰਿਆ ਦੇ ਕੰਢੇ ਨੇ ਅਤੇ ਦਰਿਆ ਦੇ ਕੰਢੇ ਬਾਬਾ ਫਰੀਦ ਟਹਿਲ ਰਹੇ ਨੇ ਔਰ ਉਹਨਾਂ ਦੀ ਨਜ਼ਰ ਪਈ ਕਿ ਅਸਮਾਨ ਤੋਂ ਇੱਕ ਬਾਜ ਬੜੀ ਤੇਜ਼ੀ ਨਾਲ ਥੱਲੇ ਆਇਆ, ਝਪਟਿਆ ਅਤੇ ਦਰਿਆ ਦੇ ਕੰਢੇ ਜਿਹੜਾ ਕਿ ਆਪਣੀ ਮੌਜ ਮਸਤੀ ਦੇ ਵਿੱਚ ਖੇਡਾਂ ਕਰ ਰਿਹਾ ਸੀ, ਕੇਲ ਅਸੀਂ ਉਸ ਖੇਡ ਨੂੰ ਕਹਿੰਦੇ ਬਗਲਾ। ਬਹੁਤ ਵਾਰ ਬਗਲਾ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਤਾਂ ਬਗਲੇ ਨੂੰ ਇੱਕ ਹਿਪੋਕਰੇਟ ਪਖੰਡੀ ਦੇ ਤੌਰ 'ਤੇ ਵੀ ਜਿਹਨੂੰ ਕਹਿਣਾ ਹੋਏ ਤਾਂ ਅਸੀਂ ਕਹਿੰਦੇ ਬਗਲਾ ਭਗਤ ਹੈ, ਕਿਉਂਕਿ ਜ਼ਾਹਰ ਹੈ ਬਗਲਾ ਜਿਹੜਾ ਉਹ ਇੱਕ ਲੱਤ ਭਾਰ ਖਲੋਂਦਾ ਬਹੁਤ ਵਾਰ ਦਰਿਆ ਦੇ ਕੰਢੇ। ਔਰ ਉਹ ਜਦੋਂ ਅਸੀਂ ਕਿਸੇ ਨੂੰ ਬਗਲਾ ਭਗਤ ਕਹਿੰਦੇ ਹਾਂ ਤਾਂ ਇਹ ਹੁੰਦਾ ਹੈ ਕਿ ਵੀ ਇਹ ਇੱਕ ਲੱਤ ਭਾਰ ਖਲੋਤਾ ਹੈ ਅਤੇ ਮੱਛੀਆਂ ਸਮਝਦੀਆਂ ਵੀ ਤਪੱਸਿਆ ਕਰ ਰਿਹਾ ਹੈ, ਅਤੇ ਜਿਉਂ ਹੀ ਮੱਛੀ ਪਾਣੀ ਦੀ ਸਤ੍ਹਾ 'ਤੇ ਆਉਂਦੀ ਆ ਉਹ ਝਪਟਦਾ ਅਤੇ ਉਸ ਨੂੰ ਕਰ ਲੈਂਦਾ, ਫਿਰ ਉਵੇਂ ਖਲੋ ਜਾਂਦਾ। ਹੁਣ ਬਾਬਾ ਫਰੀਦ ਦੇਖ ਰਹੇ ਨੇ ਕਿ ਇਸ ਕਿਸਮ ਦਾ ਕੇਲ ਜਦੋਂ ਰੱਜ ਜਾਂਦਾ ਫਿਰ ਕਈ ਵਾਰੀ ਉਹ ਫੜ ਕੇ ਛੱਡ ਵੀ ਦਿੰਦਾ ਅਤੇ ਉਹਦੀ ਇੱਕ ਆਪਣੀ ਮਸਤੀ ਹੁੰਦੀ ਹੈ। ਸੋ ਬਾਬਾ ਫਰੀਦ ਉਸ ਸੀਨ ਨੂੰ ਦੇਖ ਰਹੇ ਨੇ ਕਿ ਬਗਲਾ ਜਿਹੜਾ ਉਹ ਕਲੋਲ ਕਰ ਰਿਹਾ, ਕੇਲ ਕਰ ਰਿਹਾ ਮੱਛੀਆਂ ਦੇ ਨਾਲ, ਅਤੇ ਅਚਾਨਕ ਜਿਸ ਬਿਜਲੀ ਦੇ ਵਾਂਗ ਫੁਰਤੀ ਨਾਲ ਬਾਜ ਝਪਟਿਆ, ਉਸ ਨੇ ਉਸ ਬਗਲੇ ਨੂੰ ਆਪਣੀਆਂ ਲੱਤਾਂ ਦੇ ਵਿੱਚ, ਕਿਉਂਕਿ ਜਿਹੜਾ ਬਾਜ ਦੀ ਕਿਲਿੰਗ ਹੁੰਦੀ ਆ ਉਹਦੀ ਕੋਈ ਚੁੰਝ ਜਾਂ ਕਿਸੇ ਨਾਲ ਨਹੀਂ ਹੁੰਦੀ, ਉਹਦੇ ਉਹਨਾਂ ਪੰਜਿਆਂ 'ਚ ਹੀ ਹੁੰਦੀ ਹੈ, ਉਹਨੂੰ ਚੁੱਕ ਕੇ ਔਰ ਆਪਣੇ ਤੋਂ 10 ਗੁਣਾ ਜ਼ਿਆਦਾ ਭਾਰ ਵਾਲਿਆਂ ਨੂੰ, ਐਨੀਮਲਸ ਨੂੰ ਚੁੱਕ ਲੈਂਦਾ, ਉਹ ਚੁੱਕ ਕੇ ਲੈ ਗਿਆ ਔਰ ਜ਼ਾਹਰ ਹੈ ਉਹਦਾ ਐਂਡ ਤਾਂ ਮੌਤ ਨਾਲ ਹੋਇਆ। ਹੁਣ ਬਾਬਾ ਫਰੀਦ ਫਕੀਰ ਰੂਹ ਹਮੇਸ਼ਾ ਜੋ ਦੁਨੀਆ 'ਚ ਵਾਪਰ ਰਿਹਾ ਹੁੰਦਾ, ਬੇਸ਼ੱਕ ਅਸੀਂ ਇਮੀਡੀਏਟ ਘਟਨਾਕ੍ਰਮ ਕੌਣ ਕਿਹਦੇ ਲਈ ਕਿੱਥੇ ਜ਼ਿੰਮੇਵਾਰ, ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਜਿਹੜਾ ਉਹ ਸਾਰੀ ਗੱਲਬਾਤ ਕੀਤੀ, ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਦੇਖਿਆ ਵੀ ਗਿਆ, ਸਰਾਹਿਆ ਵੀ ਗਿਆ, ਪਰ ਜਦੋਂ ਇੱਕ ਫਕੀਰ ਰੂਹ ਕੁੱਲ ਵਰਤਾਰੇ ਨੂੰ ਦੇਖਦੀ ਹੈ ਅਤੇ ਉਹਦੇ ਸਾਹਮਣੇ ਫਿਰ ਉਹ ਰੱਬ ਦੇ ਭਾਣੇ ਦੀ ਖੇਡ ਹੁੰਦੀ ਹੈ। ਅਤੇ ਬਾਬਾ ਫਰੀਦ ਦੇਖਦੇ ਨੇ ਕਿ ਫਰੀਦਾ ਦਰਿਆਵੇ ਕੰਨੈ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਕਿ ਵੀ ਇਵੇਂ ਹੀ ਜਿਵੇਂ ਉਸ ਬਗਲੇ ਨੂੰ ਨਹੀਂ ਸੀ ਪਤਾ ਕਿ ਉਹਦਾ ਐਂਡ ਆ ਰਿਹਾ ਹੈ, ਉਹ ਆਪਣੀਆਂ ਕਲੋਲਾਂ, ਆਪਣੀਆਂ ਮੌਜ ਮਸਤੀਆਂ 'ਚ ਮਸਤ ਹੈ ਅਤੇ ਮੌਤ ਨੇ ਆ ਕੇ ਉਹਦੇ ਦਰ 'ਤੇ ਦਸਤਕ ਦਿੱਤੀ। ਇਹੀ ਹਾਲ ਸਾਡਾ ਵੀ ਹੁੰਦਾ ਹੈ। ਬਹੁਤ ਵਾਰ ਅਸੀਂ ਇਸ ਬੇਫਿਕਰੀ ਦੇ ਵਿੱਚ ਜੀਵਨ ਜਿਉ ਰਹੇ ਹੁੰਦੇ, ਪਤਾ ਨਹੀਂ ਮੌਤ ਦੇ ਬਾਜ ਨੇ ਕਦੋਂ ਬਗਲੇ ਰੂਪੀ ਸਾਡੇ ਵਜੂਦ ਨੂੰ ਜਿਹੜਾ ਹੈ ਉਹ ਸਫਾਏ ਹਸਤੀ ਤੋਂ ਮਿਟਾ ਦੇਣਾ। ਅਤੇ ਬਾਬਾ ਫਰੀਦ ਉਸੇ ਹੀ ਦਰਦ ਦੇ ਵਿੱਚ ਜਿਹੜੀ ਰੂਹਾਨੀ ਵੈਰਾਗ ਵੀ ਪੈਦਾ ਕਰਦਾ ਕਿ ਇਹ ਬਾਜ ਐਵੇਂ ਨਹੀਂ ਆਇਆ, ਇਹ ਰੱਬ ਦਾ ਹੈ, ਕਿਉਂਕਿ ਇਹ ਉਹਦੀ ਖੇਡ ਦੇ ਵਿੱਚ ਹੈ।
ਕਿ ਜੋ ਮਨ ਚਿਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ, ਕਿ ਜੋ ਸਾਡੇ ਦਿਲ ਦੇ ਅੰਦਰ ਚਿਤ ਚੇਤੇ ਵੀ ਨਹੀਂ ਹੁੰਦਾ ਉਹ ਕੁਛ ਵਾਪਰ ਜਾਂਦਾ ਹੈ। ਸੋ ਜ਼ਾਹਰ ਹੈ ਕਿ ਦੀਪ ਸਿੱਧੂ ਜਿਹੜਾ ਇੱਕ ਇਸ ਲਗਭਗ 2-2.5 ਸਾਲ ਦੇ ਪੀਰੀਅਡ 'ਚ ਇੱਕ ਵੱਡਾ ਨਾਇਕ ਬਣ ਕੇ ਉੱਭਰਿਆ, ਉਸ ਦਾ ਜਾਣਾ ਬਹੁਤ ਸਾਰਿਆਂ ਦੇ ਲਈ, ਸਾਡੇ ਸਭ ਦੇ ਲਈ, ਦੁਨੀਆ ਭਰ ਦੇ ਵਿੱਚ ਔਰ ਆਪਣੀ ਮੈਮਰੀ ਦੇ ਵਿੱਚ ਜ਼ਾਹਰ ਹੈ। ਅਸੀਂ 90ਵਿਆਂ ਦੇ ਵਿੱਚ ਜਦੋਂ ਵੱਡੇ ਵੱਡੇ ਨਾਮੀ ਸਿੰਘ ਜਿਨ੍ਹਾਂ ਨੂੰ ਕੌਮ ਭਾਵੇਂ ਕਦੇ ਉਹਨਾਂ ਨੂੰ ਤਾਂ ਮਿਲੀ ਨਹੀਂ ਸੀ, ਦੀਪ ਸਿੱਧੂ ਦੇ ਮਾਮਲੇ 'ਚ ਤਾਂ ਬਹੁਤ ਸਾਰਿਆਂ ਨੇ ਮਿਲਿਆ ਸੁਣਿਆ, ਉਦੋਂ ਤਾਂ ਇਹ ਦੌਰ ਵੀ ਨਹੀਂ ਸੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਜਨਰਲ ਆਪ ਸਿੰਘ ਦੀ ਸ਼ਹਾਦਤ ਦੀ ਖਬਰ ਜਿਸ ਦਿਨ ਆਉਂਦੀ ਹੈ, ਬਹੁਤ ਸਾਰੇ ਘਰਾਂ 'ਚ ਰੋਟੀ ਨਹੀਂ ਪੱਕਦੀ। ਇਸ ਕਿਸਮ ਦਾ ਪਿਆਰ ਕੌਮ ਦਾ ਸੀ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਅਵਤਾਰ ਸਿੰਘ ਬ੍ਰਹਮਾ, ਔਰ ਉਹੀ ਲਿਸਟ ਜਿੰਦੇ ਸੁੱਖੇ ਨੂੰ ਜਿਸ ਦਿਨ ਫਾਂਸੀ ਦਿੱਤੀ ਜਾਂਦੀ ਹੈ ਉਸ ਦਿਨ, ਔਰ ਸਾਰਾ ਉਹ ਹਫਤਾ ਹੀ ਇੱਕ ਮਾਹੌਲ, ਕਿਉਂਕਿ ਉਹ ਤਾਂ ਸਾਡੇ ਇੱਥੇ ਆਉਣ ਵੇਲੇ ਅਸੀਂ 9 ਅਕਤੂਬਰ 1992 ਨੂੰ ਦੇਖਿਆ ਉਹ ਸਾਰਾ ਕਿ ਕਿਵੇਂ ਸੀ। ਔਰ ਉਸ ਤੋਂ ਬੜੀ ਦੇਰ ਬਾਅਦ ਇਹ ਕਿ ਜਦੋਂ ਇਵੇਂ ਸਪੌਂਟੇਨੀਅਸਲੀ ਕਿਸੇ ਨੇ ਕੋਈ ਕੈਂਪੇਨ ਸ਼ੁਰੂ ਨਹੀਂ ਕੀਤਾ, ਜਦੋਂ ਤੁਸੀਂ ਮੂਵਮੈਂਟਸ ਚੱਲਦੀਆਂ, ਕਿਸਾਨ ਮੋਰਚਾ ਸੀ ਜਾਂ ਲਹਿਰ ਸੀ, ਉਹਦੇ ਲਈ ਤੁਹਾਨੂੰ ਇੱਕ ਐਫਰਟ ਕਰਨਾ ਪੈਂਦਾ, ਹੌਲੀ ਹੌਲੀ ਉਹ ਸਪਰੈਡ ਆਊਟ ਹੁੰਦਾ। ਪਰ ਇਹ ਇੰਨਾ ਸਡਨ ਆਊਟਬਰਸਟ ਆਫ ਲਵ ਸੀ, ਆਊਟਬਰਸਟ ਆਫ ਸੋਰੋ ਸੀ, ਆਊਟਬਰਸਟ ਆਫ ਡਿਫਾਇੰਸ ਸੀ। ਜਿਹੜੀ ਡਿਫਾਇੰਸ ਜਿਵੇਂ ਤੁਸੀਂ ਕਿਹਾ ਕਿ ਸੋਨੀਪਤ ਤੋਂ ਲੈ ਕੇ ਤੇ ਉਹਨਾਂ ਦੇ ਪਿੰਡ ਥਰੀਕੇ, ਇਹ ਉਹਨਾਂ ਦਾ ਆਪਣਾ ਪਿੰਡ ਨਹੀਂ ਹੈ, ਉਹਨਾਂ ਦਾ ਉਹਦੇ ਕਾਰਨ ਹੈ ਡਿਸਟ੍ਰਿਕਟ ਮੁਕਤਸਰ 'ਚ, ਪਰ ਇਹ ਉਹਨਾਂ ਦੇ ਭਰਾਤਾ ਬ੍ਰਦਰ ਜਿਹੜੇ ਮਨਦੀਪ ਸਿੰਘ ਜਿਨ੍ਹਾਂ ਨੇ ਇੱਕ ਚੰਗੀ ਇੰਸਟੀਟਿਊਸ਼ਨ 'ਚੋਂ ਵਕਾਲਤ ਕੀਤੀ ਔਰ ਵਕਾਲਤ ਕਰਦੇ ਨੇ, ਉਹਨਾਂ ਦਾ ਗ੍ਰਹਿ ਇੱਥੇ ਹੈ ਔਰ ਉਸ ਪਿੰਡ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਔਰ ਉਹ ਜਿਹੜੀ ਗ੍ਰੈਂਡ ਵੈਲਕਮ ਜ਼ਿੰਦਗੀ 'ਚ ਬਹੁਤ ਵਾਰ ਲੋਕ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਉਹ ਜ਼ਬਰੀ ਮਾਨ ਵੀ ਲੈ ਲੈਂਦੇ ਨੇ। ਜਿਵੇਂ ਅਕਸਰ ਉਹ ਪਟਵਾਰੀ ਦੀ ਕਹਾਣੀ ਸੁਣਾਈ ਜਾਂਦੀ ਹੈ ਕਿ ਪਟਵਾਰੀ ਦਾ ਕੁੱਤਾ ਮਰਿਆ ਤੇ 20 ਪਿੰਡਾਂ ਦੇ ਲੋਕ ਅਫਸੋਸ ਕਰਨ ਲਈ ਪਟਵਾਰੀ ਦੇ ਘਰ ਆਏ, ਪਰ ਜਦੋਂ ਪਟਵਾਰੀ ਮਰਿਆ ਤੇ ਕੋਈ ਵੀ ਨੇੜੇ ਨਾ ਲੱਗਾ। ਹੁਣ ਜ਼ਾਹਰ ਹੈ ਕਿ ਉਹ ਲੋਕ ਜਿਹੜੇ ਗਰਜ਼ ਦੇ ਨਾਲ ਦੂਸਰੇ ਦੇ ਨਾਲ ਜੁੜੇ ਹੁੰਦੇ ਨੇ, ਉਹ ਇੱਕ ਆਪਣੀ ਕਿਸਮ ਦਾ ਉਹਨਾਂ ਨੇ ਇੱਕ ਬਾਰੂਨੀ ਠਾਠ ਕ੍ਰੀਏਟ ਕੀਤਾ ਹੁੰਦਾ। ਪਰ ਇਹ ਜਿਹੜਾ ਤੁਹਾਡਾ ਅੰਤਮ ਸਫ਼ਰ ਹੁੰਦਾ ਹੈ, ਇਹਦੇ 'ਚ ਜਿਸ ਕਿਸਮ ਦੀ ਪਾਰਟਿਸਿਪੇਸ਼ਨ ਉੱਥੇ ਹੋਈ, ਇਹ ਆਪਣੇ ਆਪ 'ਚ ਇਹਦੇ 'ਚੋਂ 2 ਮੈਸੇਜ ਬੜੇ ਸਟਰੋਂਗਲੀ ਜਾਂਦੇ ਨੇ। ਇੱਕ ਤਾਂ ਜਿਹੜੇ ਅਸੀਂ ਸਮੇਂ-ਸਮੇਂ ਸੋਚਦੇ ਹਾਂ ਕਿ ਪੰਜਾਬ 'ਚ ਸਾਰੇ ਬੇਜ਼ਮੀਰੇ ਹੀ ਰਹਿ ਗਏ ਨੇ, ਵਿਕਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ, ਪਰ ਇਹ ਮੈਸੇਜ ਵੀ ਹੁੰਦਾ ਹੈ ਕਿ ਨਹੀਂ, ਬਾਜ਼ਮੀਰ ਵੀ ਨੇ, ਔਰ ਖ਼ਾਸ ਤੌਰ 'ਤੇ ਯੂਥ ਯੰਗਸਟਰਸ ਉਹਨਾਂ ਦਾ। ਔਰ ਦੂਸਰਾ ਕਿ ਕਿਰਦਾਰ ਕੁਸ਼ੀ ਜਿਹੜੀ ਹਕੂਮਤ ਨੇ ਜਿਉਂਦਿਆਂ ਜੀ ਵੀ ਦੀਪ ਸਿੱਧੂ ਦੇ ਕੀਤੀ, ਕਾਮਰੇਡੀ ਲਾਣੇ ਨੇ ਵੀ ਕੀਤੀ, ਵਿਦਨ ਜਿਹੜੇ ਲੋਕ ਇਸ ਈਰਖਾ 'ਚ ਹੁੰਦੇ ਨੇ ਕਿ ਵੀ ਇਹ ਅੱਗੇ ਨਾ ਲੰਘ ਜਾਏ, ਉਹਨਾਂ ਨੇ ਚੁੱਪ ਰਹਿ ਕੇ ਕੀਤੀ। ਜਦੋਂ ਤੁਸੀਂ ਕਿਸੇ ਦੇ ਕਿਰਦਾਰ ਕੁਸ਼ੀ ਹੋ ਰਹੀ ਹੁੰਦੀ ਹੈ, ਤੁਸੀਂ ਉਹਦੀ ਵਿਰੋਧਤਾ ਨਹੀਂ ਕਰਦੇ, ਤੁਸੀਂ ਇਹਦਾ ਮਤਲਬ ਉਹਦੀ ਹਮਾਇਤ ਕਰ ਰਹੇ ਹੁੰਦੇ ਹੋ। ਲੇਕਿਨ ਇਹ ਇਸ ਕਿਸਮ ਦਾ ਪਿਆਰ ਦੇ ਹੰਝੂਆਂ ਦਾ ਹੜ੍ਹ ਆਇਆ ਕਿ ਜਿਸ ਨੇ, ਮੈਂ ਸਮਝਦਾ ਹਾਂ ਕਿ ਉਹ ਪਾਪੀਆਂ ਦੇ ਵੀ ਜਿਹੜੇ ਗੁਨਾਹ ਨੇ ਉਹ ਧੋ ਦਿੱਤੇ ਹੋਣਗੇ, ਕਿਉਂਕਿ ਉਹ ਇੱਕ ਰੂਹ ਹੀ ਇਸ ਕਿਸਮ ਦੀ ਸੀ ਜਿਸ ਨੇ ਇੰਨੀ ਮੁਹੱਬਤ ਆਪਣੇ ਉਹ ਸਾਰੇ ਇਸ ਅਖੀਰਲੀ ਵਿਦਾਇਗੀ ਵੇਲੇ ਵੀ ਲਈ। ਪਰ ਇਸ ਦੇ ਉੱਤੇ ਹੋਰ ਗੱਲ ਕਰਨ ਤੋਂ ਪਹਿਲਾਂ ਕਿ ਕਿਵੇਂ ਇਸ ਸਾਰੇ 'ਚੋਂ ਵੀ ਕੌਮੀ ਨਿਸ਼ਾਨਾ ਖਾਲਿਸਤਾਨ ਵੀ ਉੱਭਰਿਆ, ਨੌਜਵਾਨੀ ਦੀ ਤਾਕਤ ਵੀ ਨਜ਼ਰ ਆਈ। ਔਰ ਅਸੀਂ ਸਭ ਤੋਂ ਪਹਿਲਾਂ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਡਾਲਸ ਟੈਕਸਾਸ ਤੋਂ ਸਾਡੇ ਸਾਥੀ, ਸਹਿਯੋਗੀ, ਪਿਆਰੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਔਰ ਖ਼ਾਸ ਤੌਰ 'ਤੇ ਜੇ ਅਸੀਂ ਇਸ ਸਾਰੇ ਜਿਸ ਦੁਕਾਨ 'ਚੋਂ ਪਿਛਲੇ ਆਲਮੋਸਟ 48 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੋਂ ਕੌਮ ਲੰਘੀ ਹੈ ਇਸ ਟ੍ਰੈਜਡੀ ਤੋਂ, ਉਹਦੇ 'ਚੋਂ ਇੱਕ ਪਾਰਟ ਹੋਰ ਜਿਹੜਾ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ 2-3 ਦਿਨ ਬਾਅਦ 20 ਫਰਵਰੀ ਨੂੰ ਪੰਜਾਬ 'ਚ ਵੋਟਾਂ ਪੈਣੀਆਂ ਨੇ, ਔਰ ਦੀਪ ਸਿੱਧੂ ਉਹਨਾਂ ਦੀਆਂ ਅਖੀਰਲੀਆਂ ਜਿਹੜੀਆਂ ਸਪੀਚਿਸ ਨੇ, ਉਹਨਾਂ ਦੀਆਂ ਤਕਰੀਰਾਂ ਨੇ ਜਿਹੜੀਆਂ ਉਹਨਾਂ ਨੇ ਅਮਰਗੜ੍ਹ ਜਿੱਥੋਂ ਮਾਨ ਸਾਹਿਬ ਇਲੈਕਸ਼ਨ ਲੜ ਰਹੇ ਨੇ, ਔਰ ਫਤਿਹਗੜ੍ਹ ਸਾਹਿਬ ਜਿੱਥੋਂ ਉਹਨਾਂ ਦੇ ਸਪੁੱਤਰ ਇਮਾਨ ਸਿੰਘ ਮਾਨ ਇਲੈਕਸ਼ਨ ਲੜ ਰਹੇ ਨੇ, ਉਹਦੇ 'ਚ ਕੀਤੀਆਂ, ਉਹ ਇਸ ਵੇਲੇ ਲੱਖਾਂ ਦੀ ਗਿਣਤੀ 'ਚ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਉਸ ਨੂੰ ਦੇਖਿਆ ਜਾ ਰਿਹਾ, ਸੁਣਿਆ ਜਾ ਰਿਹਾ।
ਸੋ ਉਹਦੇ 'ਚ ਉਹਨਾਂ ਨੇ ਜਿਹੜੀ ਇਹ ਕਾਲ ਦਿੱਤੀ ਕਿ ਭਾਈ ਜਿਹੜੇ ਸੱਚ ਹੱਕ ਇਨਸਾਫ ਸਿੱਖ ਕੌਮੀਅਤ ਦੇ ਲਈ ਖੜੇ ਨੇ, ਆਓ ਵੋਟਾਂ ਪਾਓ। ਔਰ ਇਹੀ ਮੈਸੇਜ ਵੀਰ ਗੋਬਿੰਦਰ ਸਿੰਘ, ਅਮਨਵੀਰ ਸਿੰਘ ਉਹਨਾਂ ਨੇ ਵੀ ਦਿੱਤਾ ਹੈ ਕਿ ਭਾਈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਇੱਕ ਆਵਾਜ਼ ਹੈ ਪੰਜਾਬ ਜਿਹੜੀ ਖੁੱਲ੍ਹ ਕੇ ਕੌਮੀਅਤ ਦੀ ਗੱਲ ਕਰਦੇ ਨੇ, ਖਾਲਿਸਤਾਨ ਦੀ ਗੱਲ ਕਰਦੇ ਨੇ, ਕੌਮੀ ਘਰ ਦੀ ਗੱਲ ਕਰਦੇ ਨੇ ਔਰ ਇੱਕ ਬੇਦਾਗ ਸ਼ਖਸੀਅਤ ਹੈ। ਕਿਸੇ ਦੇ ਕੰਮ ਕਰਨ ਦੇ ਢੰਗ ਨਾਲ, ਕਿਸੇ ਦੀ ਸ਼ਖਸੀਅਤ ਨਾਲ ਕਿਸੇ ਨੂੰ ਪ੍ਰੋਬਲਮ ਹੋ ਸਕਦੀ ਹੈ, ਪਰ ਜਦੋਂ ਅਸੀਂ ਕਿਰਦਾਰ ਦੇਖਦੇ ਹਾਂ ਤੇ ਫਿਰ ਅਸੀਂ ਇਹੀ ਨਾ ਦੇਖੀਏ ਕਿ ਭਾਈ ਜਦੋਂ ਕੋਈ ਤੁਰ ਜਾਂਦਾ ਹੈ ਉਦੋਂ ਹੀ ਅਸੀਂ ਗੁਣ ਗਾਇਨ ਕਰਨੇ ਹੁੰਦੇ ਨੇ, ਜਿਉਂਦੇ ਜੀ ਅਸੀਂ ਰੋਲਣਾ ਹੀ ਹੁੰਦਾ। ਇਹ ਅਸੀਂ ਇਹੀ ਰੱਖਿਆ ਹੋਇਆ, ਇਹੀ ਕੁਛ। ਔਰ ਮੈਨੂੰ ਯਾਦ ਹੈ ਸਰ ਕਪੂਰ ਸਿੰਘ ਕਈ ਵਾਰ ਕਹਿੰਦੇ, ਤਾਂ ਉਹ ਫਰਸਟ੍ਰੇਸ਼ਨ 'ਚ ਸੀ, ਕਹਿੰਦੇ ਸੀ ਕਿ ਜਿਹੜਾ ਸਾਹਮਣੇ ਖੜਾ ਤੁਹਾਡੇ ਆਪਣਾ ਸਭ ਕੁਝ ਛੱਡ ਕੇ ਤੁਰ ਰਿਹਾ ਹੁੰਦਾ, ਉਸ ਦੀ ਲੱਤਾਂ ਖਿੱਚਣ ਵਾਲੇ, ਉਸ ਨੂੰ ਅਣਗੋਲਿਆਂ ਕਰਨ ਵਾਲੇ ਜਾਂ ਉਸ ਨੂੰ ਜਿਹੜਾ ਉਹ ਥੱਲੇ ਸੁੱਟਣ ਵਾਲੇ ਵੀ ਜਦੋਂ ਉਹ ਗੱਲ ਕਰਨਗੇ ਜੀ ਕੌਮ ਦਾ ਕੀ ਬਣਨਾ, ਕਹਿੰਦਾ ਫਿਰ ਉਹ ਖਲੋ ਕੇ ਆਪਣੇ ਪਿੱਛੋਂ ਧੂੜ ਜਿਹਾ ਝਾੜ ਕੇ ਕਹਿਣਗੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ। ਵੀ ਉਹਨਾਂ ਨੂੰ ਉਹ ਤਾਂ ਯਾਦ ਹੈ ਕਿ ਵੀ ਉਦੋਂ ਜੇ ਕੋਈ ਸੀ ਲੀਡਰ ਹੁੰਦਾ ਤੇ ਫੌਜਾਂ ਜਿੱਤ ਕੇ ਨਾ ਹਾਰਦੀਆਂ, ਪਰ ਜਿਹੜੇ ਸਾਹਮਣੇ ਤੁਰੇ ਹੁੰਦੇ ਨੇ ਅਸੀਂ ਉਹਨਾਂ ਨੂੰ ਹਰਾਣਾ ਹੀ ਮਿੱਥਿਆ ਹੁੰਦਾ ਹੈ ਕਿ ਇਹਨਾਂ ਦੀ ਪਿੱਠ ਲਵਾਉਣੀ ਹੈ, ਇਹਨਾਂ ਨੂੰ ਖੜੇ ਨਹੀਂ ਹੋਣ ਦੇਣਾ। ਔਰ ਮੈਂ ਸਮਝਦਾ ਵੀ ਇਹ ਕੋਈ ਸਰ ਕਪੂਰ ਸਿੰਘ ਹੋਰਾਂ ਨੇ, ਕਿਉਂਕਿ ਉਹਨਾਂ ਦੇ ਆਪਣੇ ਨਾਲ ਵਾਪਰ ਰਿਹਾ ਸੀ, ਉਹਨਾਂ ਨੇ ਉਸ ਨੂੰ ਦੇਖਿਆ ਬਈ ਕਿਸ ਲੈਵਲ ਦਾ ਬੰਦਾ 13-14 ਸਾਲ ਦੀ ICS ਦੀ ਨੌਕਰੀ ਛੱਡੀ, ਕਿਸ ਰੋਸ਼ਨ ਦਿਮਾਗ ਦੇ ਨਾਲ ਔਰ ਬੇਬਾਕ ਔਰ ਨਾ ਝੁਕਣ ਵਾਲਾ ਨਾ ਵਿਕਣ ਵਾਲਾ ਔਰ ਕੌਮ ਨੂੰ ਅਗਵਾਈ ਦੇਣ ਦੀ ਸਮਰੱਥਾ ਵਾਲਾ, ਜਿਸ ਦੇ ਲੈਵਲ ਦਾ ਕੋਈ ਬੰਦਾ ਉਸ ਪੀਰੀਅਡ ਦੇ ਵਿੱਚ ਸਿੱਖਾਂ ਦੇ ਵਿੱਚ ਨਹੀਂ ਸੀ, ਪਰ ਉਹਨੂੰ ਕਿਵੇਂ ਰੋਲਿਆ ਅਕਾਲੀਆਂ ਨੇ ਵੀ ਔਰ ਕੌਮ ਦਾ ਇੱਕ ਵੱਡਾ ਹਿੱਸਾ ਜਿਨ੍ਹਾਂ ਦੇ ਲਈ ਜਦੋਂ ਵੀ ਉਹ ਕਹਿੰਦੇ ਸੀ ਔਰ ਕਿ ਭਾਈ ਉਹਨਾਂ ਨੇ ਕਹਿਣਾ ਕਿ ਸਿੱਖ ਹੋਮਲੈਂਡ ਇਹ ਹੈ, ਤੇ ਉਹਨਾਂ ਨੇ ਜਿਹੜੇ ਦੂਸਰੇ ਸੀ ਅਕਾਲੀ MLA ਵੀ ਜਦੋਂ ਕਿ ਸਰ ਕਪੂਰ ਸਿੰਘ ਸਮਰਾਲਾ ਤੋਂ ਪੰਜਾਬ ਅਸੈਂਬਲੀ ਦੇ MLA ਸਨ 67 ਦੇ ਵਿੱਚ ਬਣੇ, ਉਸ ਤੋਂ ਪਹਿਲਾਂ 62 ਤੋਂ 67 ਤੱਕ ਉਹ ਮੈਂਬਰ ਪਾਰਲੀਮੈਂਟ ਸਨ ਲੁਧਿਆਣੇ ਤੋਂ, ਤੇ ਉਦੋਂ ਵੀ ਉਹਨਾਂ ਨੇ ਕਹਿਣਾ ਕਿ ਨਹੀਂ ਨਹੀਂ ਇਹਦਾ ਤਾਂ ਇਹ ਜਿਹੜਾ ਐਵੇਂ ਦਿਮਾਗ ਹਿੱਲਿਆ ਹੋਇਆ। ਸੋ ਇਹ ਵੀ ਇੱਕ ਤਰੀਕੇ ਜਿਹਨੂੰ ਤੁਸੀਂ ਸਾਈਡ ਲਾਈਨ ਕਰਨਾ ਹੈ ਜਾਂ ਜਿਹਨੂੰ ਤੁਸੀਂ ਰੋਲਣਾ ਹੈ ਉਹਦੇ ਬਾਰੇ ਕਹੀ ਜਾਓ ਜੀ ਨਹੀਂ ਇਹ ਪ੍ਰੈਕਟੀਕਲ ਗੱਲਾਂ ਨਹੀਂ ਕਰਦੇ ਜੀ, ਇਹ ਤਾਂ ਉੱਪਰ ਕਰਦੇ ਨੇ। ਔਰ ਮੈਂ ਸਮਝਦਾ ਵੀ ਦੀਪ ਸਿੱਧੂ ਦਾ ਇੱਕ ਜਿਹੜਾ ਵੱਡਾ ਰੋਲ ਇਹ ਸਾਰੇ ਪੀਰੀਅਡ 'ਚ ਅਖੀਰਲੇ ਦਿਨਾਂ ਦੇ ਵਿੱਚ ਜਿਹੜਾ ਕਾਊਂਟ ਹੋਏਗਾ ਕਿ ਜਿਸ ਸਿਮਰਨਜੀਤ ਸਿੰਘ ਮਾਨ ਨੂੰ ਜਾਂ ਉਹਨਾਂ ਦੀ ਥਾਟ ਨੂੰ ਇੱਕ ਯਤੀਮਾਂ ਵਾਂਗ ਜਾਂ ਇੱਕ ਜਿਵੇਂ ਉਹਨਾਂ ਦਾ ਇਲੈਕਸ਼ਨ ਲੜਨਾ ਸ਼ੌਕ ਹੁੰਦਾ ਇਸ ਕਿਸਮ ਦਾ ਬਣਾਇਆ ਸੀ, ਦੀਪ ਸਿੱਧੂ ਨੇ ਜਦੋਂ ਉਸ ਅਮਰਗੜ੍ਹ ਦੀ ਧਰਤੀ 'ਤੇ ਖਲੋ ਕੇ ਇੱਕ ਹੱਥ ਦੇ ਵਿੱਚ ਸ਼ਮਸ਼ੀਰ ਫੜੀ ਹੈ ਉਹਨਾਂ ਦੀ ਮਾਨ ਸਾਹਿਬ ਦੀ ਫੜ ਕੇ, ਇੱਕ 'ਚ ਝਾੜੂ ਫੜਿਆ, ਉਹਨੂੰ ਕਿਹਾ ਵੀ ਦੱਸੋ ਤੁਸੀਂ ਇਹ ਝਾੜੂ ਖਾ ਕੇ ਝਾੜੂ ਵਾਲਿਆਂ ਨੂੰ ਲਿਆ ਕੇ ਛਿੱਤਰ ਖਾਣੇ ਨੇ ਕਿ ਇਸ ਸ਼ਮਸ਼ੀਰ ਦੇ ਬਲਬੂਤੇ ਰਾਜ ਲੈ ਕੇ ਤੁਸੀਂ ਪ੍ਰਾਈਡ ਲੈਣਾ। ਉਹਨਾਂ ਨੇ ਵੰਗਾਰਿਆ, ਉਹਨਾਂ ਨੇ ਕਿਹਾ ਕਿ ਭਾਈ ਕਿਉਂ ਅਸੀਂ ਜਿਹੜਾ ਸ਼ਰਮ ਮਹਿਸੂਸ ਕਰਦੇ ਹਾਂ ਰਾਜ ਦੀ ਗੱਲ ਕਰਨ ਲੱਗਿਆ ਜਾਂ ਰਾਜ ਦੀ ਮੰਗ ਕਰਨ ਲੱਗਿਆ, ਸਾਡਾ ਹੱਕ ਹੈ, ਅਸੀਂ ਇਸ ਧਰਤੀ ਦੇ ਉੱਤੇ ਰਾਜ ਕੀਤਾ, ਅਸੀਂ ਇਤਿਹਾਸ ਸਿਰਜਿਆ ਹੋਇਆ, ਕੁਰਬਾਨੀਆਂ ਕੀਤੀਆਂ ਹੋਈਆਂ, ਇਹ ਸਾਡੀ ਧਰਤੀ ਹੈ, ਇੱਥੇ ਅਸੀਂ ਕਿਉਂ ਨਾ ਰਾਜ ਕਰੀਏ। ਸੋ ਮੈਂ ਸਮਝਦਾ ਵੀ ਇਹ ਜਿਹੜੀ ਵੰਗਾਰ ਹੈ ਇਹ ਬੇਸ਼ੱਕ ਕਿਉਂਕਿ ਨੋਟਿਸ ਸ਼ਾਰਟ ਹੈ, ਸ਼ਾਇਦ ਇਸ ਵਾਰ ਕੋਈ ਇਲੈਕਟਰਲ ਲੈਵਲ ਦੇ ਉੱਤੇ ਕੋਈ ਬਹੁਤਾ ਮੁਆਵਜ਼ਾ ਨਾ ਹੋਏ, ਲੇਕਿਨ ਮੈਂ ਸਮਝਦਾ ਵੀ ਜੇ ਇਸ ਨੂੰ ਇੱਕ ਐਜ਼ ਏ ਚੈਲੰਜ, ਔਰ ਅਸੀਂ ਗੱਲ ਕਰਾਂਗੇ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਵੀ ਕਿ ਭਾਈ ਇਹ ਤਾਂ ਜੇ ਉੱਥੇ ਵੀ ਆਪਣੀ ਰਿਟ ਦਿਖਾਣੀ ਹੈ, ਕਿਉਂਕਿ ਜਿਸ ਕਿਸਮ ਦਾ ਮਾਹੌਲ ਹੁਣ ਤਾਂ ਇਵੇਂ ਹੋ ਗਿਆ ਕਿ ਜਿਵੇਂ ਉਹ UP ਬਿਹਾਰ ਦੇ ਭਈਏ, ਕੋਈ ਕੇਜਰੀਵਾਲ ਆ ਗਿਆ, ਕੋਈ ਮੋਦੀ ਆ ਗਿਆ, ਕੋਈ ਅਮਿਤ ਸ਼ਾਹ ਆ ਗਿਆ, ਪੂਰਬੀਏ, ਇਹ ਪੰਜਾਬ ਨੂੰ ਦੱਸ ਰਹੇ ਨੇ ਜੀ ਤੁਹਾਨੂੰ ਅਸੀਂ ਨਸ਼ਾ ਮੁਕਤ ਕਰਾਂਗੇ, ਤੁਹਾਨੂੰ ਅਸੀਂ ਇਹ ਦਿਆਂਗੇ ਉਹ ਦਿਆਂਗੇ। ਵੀ ਦੇਣ ਵਾਲੇ ਕੌਣ ਨੇ ਨਸ਼ੇ? ਤੁਸੀਂ ਤਾਂ 75 ਸਾਲ ਤੋਂ ਪੰਜਾਬ ਨੂੰ ਜਿਹੜਾ ਇੱਕ ਕਲੋਨੀ ਬਣਾ ਕੇ ਬਦਤਰ ਤਰੀਕੇ ਨਾਲ ਹੈਂਡਲ ਕਰ ਰਹੇ ਹੋ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਵੀਰ ਅਮਨਵੀਰ ਸਿੰਘ ਔਰ ਵੀਰ ਗੋਬਿੰਦਰ ਸਿੰਘ ਉਹਨਾਂ ਦੀ ਬਿਲਕੁਲ ਠੀਕ ਕਾਲ ਹੈ ਕਿ ਭਾਈ ਘੱਟੋ ਘੱਟ ਇੰਨਾ ਤੱਕ ਉੱਥੋਂ ਬੈਠੇ ਜਿਹੜੇ ਉੱਥੇ ਬੈਠੇ ਸਾਡੇ ਵੀਰ ਭੈਣਾਂ ਨੇ, ਔਰ ਇੱਥੇ ਵੀ ਜੇ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ, ਜੇ ਉਹ ਪ੍ਰਵੇਲ ਅਪੋਨ ਕਰਨ ਆਪਣੇ ਰਿਸ਼ਤੇਦਾਰਾਂ ਤੇ ਸੰਬੰਧੀਆਂ ਤੇ ਪਿੰਡਾਂ ਵਾਲਿਆਂ ਤੇ ਕਸਬਿਆਂ ਸ਼ਹਿਰਾਂ ਵਾਲਿਆਂ ਤੇ ਕਿ ਭਾਈ ਤੁਸੀਂ ਵੋਟ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਪਾਣੀ ਹੈ, ਤਾਂ ਜ਼ਾਹਰ ਹੈ ਕਿ ਇਸ ਦਾ ਇੱਕ ਚੰਗਾ ਇੰਪੈਕਟ ਹੋਏਗਾ। ਇੰਨਾ ਕੁਛ ਪਿਛਲੇ 24 ਘੰਟੇ 'ਚ ਵੀ ਜਿਹੜਾ
ਦੇਖਣ 'ਚ, ਲਿਖਣ 'ਚ, ਪੜ੍ਹਨ 'ਚ ਆ ਰਿਹਾ ਚਾਰ ਚੁਫੇਰੇ। ਕੌਣ ਕਿਹਦਾ ਕੀ ਲਿਖਾਰੀ ਹੈ ਇਸ ਦੀ ਗੱਲ ਤਾਂ ਬਹੁਤ ਸਾਰੇ ਅੱਗੋਂ ਹੀ ਉਸ ਨੂੰ ਉੱਥੋਂ ਲੈ ਕੇ ਆਪਣੀ ਵਾਲ 'ਤੇ ਪੋਸਟ ਕਰਦੇ ਨੇ। ਕੁਛ ਲਿਖਤਾਂ ਮੈਂ ਪਿਕ ਵੀ ਕੀਤੀਆਂ ਹੋਈਆਂ ਨੇ, ਮੈਂ ਸਾਂਝੀਆਂ ਵੀ ਕਰਾਂਗਾ। ਪਰ ਉਸ ਤੋਂ ਪਹਿਲਾਂ ਜਿਹੜਾ ਮੈਂ ਆਪਣੀ TV 84 ਦੀ ਟੀਮ ਦਾ ਸ਼ੁਕਰੀਆ ਅਦਾ ਕਰਾਂਗਾ ਜਿਨ੍ਹਾਂ ਨੇ ਕੱਲ੍ਹ ਇਹ ਸਾਰਾ ਪ੍ਰੋਗਰਾਮ ਖਾਸ ਤੌਰ 'ਤੇ ਸ਼ੰਭੂ ਔਰ ਲੁਧਿਆਣੇ ਕ੍ਰਿਮੇਸ਼ਨ ਦਾ ਉੱਥੋਂ ਲਾਈਵ ਕਵਰ ਕੀਤਾ। ਸ਼ੰਭੂ ਵਾਲਾ ਆਲਮੋਸਟ ਸਾਡੀ YouTube Facebook 'ਤੇ 6.5 ਘੰਟੇ ਦਾ ਉਹ ਪਾਰਟ, ਜਿਹਦੇ 'ਚ ਉਹਨਾਂ ਨੇ ਈਵਨ ਉਸ ਜਿਹੜੀ ਭੀੜ ਦੇ ਵਿੱਚ ਸ਼ਾਮਲ ਆਮ ਲੋਕ ਨੇ ਉਹਨਾਂ ਦੇ ਇੰਟਰਵਿਊ ਕੀਤੇ। ਔਰ ਤੁਸੀਂ ਦੇਖ ਸਕਦੇ ਹੋ ਕਿ ਭਾਈ ਕਿਵੇਂ ਆਪ ਮੁਹਾਰਾ ਪਿਆਰ ਦਾ ਹੜ੍ਹ ਵਗਿਆ ਹੋਇਆ। ਉਹ ਸਾਰੇ ਨੂੰ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਬੜੇ, ਔਰ ਅੱਜ 2-3 ਕਾਲਾਂ ਵੀ ਆਈਆਂ ਕਹਿਣ ਲੱਗੇ ਜੀ ਵਾਕਿਆ ਹੀ TV 84 ਦੀ ਕਾਰਗਰਦਗੀ ਉੱਥੋਂ ਦੇ ਮਾਹੌਲ ਦੇ ਵਿੱਚ ਹੁੰਦਿਆਂ ਵੀ ਜਿਵੇਂ ਉਹਨਾਂ ਨੇ ਹਰ ਇੱਕ ਦੇ ਧੜਕਦੇ ਦਿਲ ਦੀ ਜਿਵੇਂ ਆਵਾਜ਼ ਸੁਣਾਈ ਹੋਏ। ਸੋ ਮੈਂ ਆਪਣੇ ਉੱਥੋਂ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਇੱਕ ਪੈਸ਼ਨ ਨਾਲ ਕੰਮ ਕਰ ਰਹੇ ਨੇ। ਉਹਨਾਂ ਦੇ ਅੰਦਰ ਕੌਮ ਦਾ ਪਿਆਰ ਹੈ, ਕੌਮ ਦਾ ਜਜ਼ਬਾਤ ਹੈ। ਉਹ ਸਿਰਫ ਮਹਿਜ਼ ਉਹਨਾਂ ਦਾ ਇਹ ਕੋਈ ਰੁਜ਼ਗਾਰ ਨਹੀਂ ਹੈ, ਅਸੀਂ ਕੀ ਦੇਣ ਦੇ ਸਮਰੱਥ ਹੈ, ਲੇਕਿਨ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਉਸ ਸਪੀਡ ਦੇ ਵਿੱਚ ਜਿਹੜਾ ਗੁਰੂ ਨੂੰ ਰਿਝਾਣਦਾ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਜੋ ਗੁਰੂ ਨੇ ਸਮਰੱਥਾ ਦਿੱਤੀ ਹੈ ਉਹ ਪਾ ਰਹੇ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਅੰਤਮ ਜਰਨੀ ਘਟਨਾਕ੍ਰਮ ਤਾਂ ਹੁਣ ਇੰਨਾ ਸੋਸ਼ਲ ਮੀਡੀਆ 'ਤੇ ਹਰ 2-4 ਮਿੰਟ ਬਾਅਦ ਨਵੀਂ ਖਬਰ ਹੁੰਦੀ ਹੈ ਅਤੇ ਉਹੀ ਇੱਕ ਪਾਸੇ ਜਿੱਥੇ, ਔਰ ਇੱਕ ਚੰਗੀ ਗੱਲ ਇਹ ਹੈ ਕਿ ਵਕਤ ਨਾਲ ਜਦੋਂ ਲੋਕਾਂ ਦੇ ਵਿੱਚ ਕਲੈਕਟਿਵ ਮੈਚਿਓਰਿਟੀ ਆ ਜਾਂਦੀ ਹੈ। ਹੁਣ ਕਲੈਕਟਿਵ ਮੈਚਿਓਰਿਟੀ ਜਦੋਂ ਇਹ ਸਾਰੀ ਇਹਨੂੰ ਐਕਸੀਡੈਂਟ ਨਾਲ ਜੋੜ ਕੇ ਜਿਹੜੀ ਕਹਾਣੀ ਬਿਆਨ ਕੀਤੀ ਗਈ, ਕਾਮਨ ਸਿੱਖ ਦਾ ਜਿਹੜਾ ਸਮਝਦਾ ਹੈ ਕਿ ਭਾਈ ਇਹਨਾਂ ਏਜੰਸੀਆਂ ਦੀ ਖੇਡ ਕੀ ਹੈ, ਇਹਨਾਂ ਦਾ ਪਿਓ ਅਜੀਤ ਡੋਵਲ ਬੈਠਾ ਕੀ ਕਰ ਰਿਹਾ ਹੈ, ਇਹਨਾਂ ਨੇ ਪਹਿਲਾਂ ਕੀ ਕੀਤਾ ਹੈ। ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ, ਉਹਨਾਂ ਦੀ ਗੱਡੀ ਨੂੰ ਵੀ ਜਿਹੜਾ ਟਰੱਕ ਦੀ ਟੱਕਰ ਮਾਰ ਕੇ ਅਲਟੀਮੇਟਲੀ ਉਹਨਾਂ ਦੀ ਸ਼ਹਾਦਤ ਹੋਈ ਸੀ। ਗਿਆਨੀ ਜ਼ੈਲ ਸਿੰਘ ਜਿਹੜਾ ਇਹਨਾਂ ਦਾ ਹੀ ਬਣਾਇਆ ਹੋਇਆ ਪ੍ਰੈਜ਼ੀਡੈਂਟ, ਔਰ ਜਦੋਂ ਉਹ ਪ੍ਰੈਜ਼ੀਡੈਂਸੀ ਉਹਦੀ ਖਤਮ ਹੋ ਗਈ ਔਰ ਦੂਜੀ ਉਹ ਇੱਕ ਕਿਤਾਬ ਜਿਹੜਾ ਉਹਦੇ ਮਨ 'ਚ ਕਿਤੇ ਨਾ ਕਿਤੇ ਗੁਨਾਹ ਦੀ ਭਾਵਨਾ ਵੀ ਸੀ ਅਤੇ ਉਹ ਸੱਚ ਦੱਸਣਾ ਚਾਹੁੰਦਾ ਸੀ। ਉਹ ਲਿਖਵਾ ਰਿਹਾ ਸੀ ਕਿਸੇ ਤੋਂ ਕਿ ਉਹ ਅਨੰਦਪੁਰ ਸਾਹਿਬ ਦਰਸ਼ਨ ਕਰਨ ਆਇਆ ਔਰ ਜਦੋਂ ਵਾਪਸ ਮੁੜ ਰਹੀ ਸੀ ਉਹਦੀ ਗੱਡੀ, ਐਕਸ ਪ੍ਰੈਜ਼ੀਡੈਂਟ, ਉਸ ਦੇ ਵਿੱਚ ਵੀ ਟਰੱਕ ਮਾਰਿਆ ਗਿਆ ਸੀ। ਉਹ 3-4 ਦਿਨ ਬਾਅਦ ਉਹ PGI ਦੇ ਵਿੱਚ ਉਹਦੀ ਮੌਤ ਹੋ ਗਈ ਸੀ, ਉਹ ਦੱਸ ਹੀ ਨਹੀਂ ਸਕਿਆ। ਇਸੇ ਤਰ੍ਹਾਂ ਈਵਨ ਮੈਂ ਮਹੀਪ ਸਿੰਘ ਔਰ ਦੂਸਰੇ ਜਿਹੜੇ ਲੋਕ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਇਨਵੈਸਟੀਗੇਸ਼ਨ ਜਿਨ੍ਹਾਂ 'ਚ ਜਨਰਲ ਜਗਜੀਤ ਸਿੰਘ ਅਰੋੜਾ ਔਰ ਦੂਸਰੇ ਵੀ ਸ਼ਾਮਲ ਨੇ, ਉਹ ਕਰਨ ਦੇ ਲਈ ਬਾਕੀ ਥਾਵਾਂ 'ਤੇ ਮੱਧ ਪ੍ਰਦੇਸ਼ ਜਾਂ ਦੂਸਰੇ 'ਚ ਗਏ ਤਾਂ ਉਹਨਾਂ ਨੇ ਵੀ ਦੱਸਿਆ ਕਿ ਭਾਈ ਇਹ ਹਾਦਸਾ ਆਲਮੋਸਟ ਵਾਪਰਾ ਦਿੱਤਾ ਗਿਆ ਸੀ, ਲੱਕੀਲੀ ਉਹ ਬਚ ਗਏ। ਸੋ ਇਹ ਇੱਕ ਪਾਰਟ ਹੈ। ਔਰ ਤੁਸੀਂ ਜੇ ਈਵਨ ਇਸ ਘਟਨਾ, ਔਰ ਇਹੀ ਕਾਰਨ ਸੀ ਕਿ ਇਮੀਡੀਏਟ ਇਸ ਘਟਨਾ ਤੋਂ ਬਾਅਦ ਕਾਮਨ ਬੰਦਾ ਇਹ ਕਹਿ ਰਿਹਾ ਸੀ, ਉਹ ਸਰਕਮਸਟੈਂਸ਼ੀਅਲ ਐਵੀਡੈਂਸ ਤੇ ਉਦੋਂ ਤੱਕ ਅਜੇ ਉੱਥੋਂ ਦੇ ਫੈਕਟ ਸਾਹਮਣੇ ਨਹੀਂ ਸੀ ਵੀ ਕੀ ਹੋਇਆ, ਪਰ ਉਹਨਾਂ ਨੂੰ ਲੱਗਦਾ ਸੀ ਕਿ ਦੀਪ ਸਿੱਧੂ ਉੱਥੇ ਛਾ ਰਿਹਾ ਸੀ, ਅਮਰਗੜ੍ਹ ਗਿਆ, ਫਤਿਹਗੜ੍ਹ ਸਾਹਿਬ ਗਿਆ, ਪੰਜਾਬ 'ਚ ਇੱਕ ਵੇਵ ਬਣ ਰਹੀ ਸੀ ਕਿ ਭਾਈ ਇਹ ਨਕਾਰੋ ਸਾਰੇ ਆਮ ਆਦਮੀ ਤੇ ਇਹ ਉਹ ਸਾਰੇ। ਫਿਰ ਉਹਨਾਂ ਨੂੰ ਸੀ ਕਿ ਭਾਈ ਦੀਪ ਸਿੱਧੂ ਨੌਜਵਾਨਾਂ ਦੇ ਵਿੱਚ ਜਿਵੇਂ ਚੁੱਪ ਰਹਿ ਕੇ ਉਸਨੇ ਇੱਕ ਅੱਗ ਜਿਹਨੂੰ ਜਿਹੜੀ ਕਿ ਅੰਦਰ ਪਈ ਅੱਗ ਸੀ ਉਹਨੂੰ ਭਾਂਬੜ ਮਚਾਉਣ ਵੱਲ ਤੁਰਿਆ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਦਾ ਸੀ। ਉਹਨਾਂ ਨੂੰ ਉਹ ਦੀਪ ਸਿੱਧੂ 26 ਜਨਵਰੀ 2021 ਨੂੰ ਲਾਲ ਕਿਲ੍ਹੇ 'ਤੇ ਝੰਡਾ ਫੜ ਕੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਔਰ ਰਾਜ ਕਰੇਗਾ ਖਾਲਸੇ ਦਾ ਨਾਅਰਾ ਲਾਉਂਦਾ ਵੀ ਚੁੱਭਦਾ ਸੀ। ਉਹ ਇਹਨਾਂ ਦੀ ਸਾਰੀ ਖੇਡ ਨੂੰ ਸਮਝਦਾ ਸੀ। ਉਸ ਦੇ ਉੱਤੇ ਇਹ ਵੀ ਨਹੀਂ ਸੀ। ਹੁਣ ਜਿਹੜੇ ਸਾਡੇ ਜੁਝਾਰੂ ਲਹਿਰ ਦੇ ਵਿੱਚ ਸ਼ਾਮਲ ਨੌਜਵਾਨ ਅੱਜ ਬਜ਼ੁਰਗ ਹੋਏ ਨੇ, ਜੇ ਉਹ ਅੱਗੇ ਆਉਂਦੇ ਨੇ ਤਾਂ ਉਹਨਾਂ ਦੇ ਤਾਂ ਹੁੰਦਾ ਜੀ ਇੰਨੇ ਕਤਲ ਕੀਤੇ, ਇਹਨੂੰ ਮਾਰਿਆ, ਉਹਨੂੰ ਮਾਰਿਆ। ਦੀਪ ਸਿੱਧੂ ਤਾਂ ਉਸ ਚਕਾਚੌਂਧ ਵਾਲੀ ਦੁਨੀਆ 'ਚ ਆਪਣਾ ਸਿੱਕਾ ਜਿਹੜਾ ਮਨਵਾ ਕੇ ਮੁੜ ਰਿਹਾ ਸੀ, ਉਹਦਾ ਕੋਈ ਪਿਛੋਕੜ ਨਹੀਂ ਸੀ ਜਿਹਦੇ ਥੱਲੇ ਉਹਨੂੰ ਨੈਗੇਟ ਕਰ ਸਕਦੇ। ਬਹੁਤ ਸਾਰੇ ਵਿਕਣ ਵਾਲੇ ਲੋਕ, ਕੋਈ ਅਹੁਦਿਆਂ 'ਤੇ, ਕੋਈ ਚੇਅਰਮੈਨੀਆਂ 'ਤੇ, ਕੋਈ ਪੈਟਰੋਲ ਪੰਪਾਂ ਦੇ ਔਰ ਦੂਜੇ ਡੀਲਰ ਬਣ ਕੇ ਹੀ ਵਿਕ ਜਾਂਦੇ ਨੇ। ਉਹ ਤਾਂ ਭਰੇ ਭੁਕੁੰਨੇ ਆ ਆਪਣਾ ਸਾਰਾ ਕੁਝ ਛੱਡ ਕੇ ਉਸ ਮਾਇਆ ਨਗਰੀ ਨੂੰ, ਉਹ ਤਾਂ ਉਸ ਫਕੀਰ ਵਾਂਗ ਉਸ ਪਿੜ ਦੇ ਵਿੱਚ ਨਿਤਰਿਆ ਸੀ। ਉਹਦੇ ਕੋਲ ਥਾਟ ਸੀ, ਉਹਦੇ ਕੋਲ ਆਰਟੀਕੂਲੇਸ਼ਨ ਸੀ, ਉਹਦੇ ਕੋਲ ਇੱਕ ਮੁਹੱਬਤ ਸੀ। ਔਰ ਸਾਰੇ ਗੁਣਾਂ 'ਚੋਂ ਵੱਡਾ ਗੁਣ ਮੈਂ ਸਮਝਦਾ ਜਿਹਨੂੰ ਗੁਰੂ ਸਾਹਿਬ ਨੇ ਬਿਆਨਿਆ ਹੋਇਆ ਕਿ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਐ ਸਭ ਤੇ ਉੱਚਾ। ਹਿਊਮਿਲਿਟੀ, ਨਿਮਰਤਾ, ਔਰ ਇਹ ਸਾਰੇ ਗੁਣਾਂ ਨਾਲ ਭਰਪੂਰ ਜਿਹੜਾ ਇਨਸਾਨ, ਬੇਸ਼ੱਕ ਅਸੀਂ ਸਾਰੇ ਹੀ
ਗੁਨਾਹਗਾਰ ਹੈ, ਜੀਵਨ ਦੇ ਵਿੱਚ ਸਾਡੇ ਕਮਜ਼ੋਰੀਆਂ ਨੇ, ਪਰ ਉਸ ਦੇ ਵਿੱਚ ਆਪਣੇ ਆਪ ਨੂੰ ਇੰਪਰੂਵ ਕਰਨ ਦੀ, ਸਿੱਖਣ ਦੀ, ਅੱਗੇ ਵਧਣ ਦੀ, ਪਰ ਕੌਮ ਲਈ ਕੁਛ ਕਰਨ ਦੀ ਭਾਵਨਾ ਸੀ। ਔਰ ਜਿਵੇਂ ਸਾਡੇ ਵੀਰ ਬਾਲਟੀਮੋਰ ਤੋਂ ਉਹਨਾਂ ਨੇ ਅੱਜ ਕਿਹਾ, ਉਹਨਾਂ ਨੇ ਕਿਹਾ ਕਿ ਭਾਈ ਇਹਨਾਂ 2 ਸਾਲਾਂ ਦੇ ਵਿੱਚ ਦੀਪ ਸਿੱਧੂ ਤਰਾਸ਼ਿਆ ਗਿਆ ਸੀ। ਬਿਲਕੁਲ, ਉਹਨੇ ਬਹੁਤ ਖੂਬਸੂਰਤ ਲਫ਼ਜ਼ ਹੈ ਕਿ ਵੀ ਤੁਸੀਂ ਜਿਹਨੂੰ ਇੱਕ ਅਣਘੜਿਆ ਪੱਥਰ ਹੁੰਦਾ ਹੈ, ਜਿਉਂ-ਜਿਉਂ ਵਕਤ ਮਿਲਦਾ ਹੈ ਉਹਨਾਂ ਦੇ ਵਿੱਚ ਉਹ ਸਾਰੇ ਗੁਣ ਪਏ ਹੁੰਦੇ ਨੇ, ਜਿਵੇਂ ਉਹਨਾਂ ਦੀ ਫੈਮਿਲੀ, ਉਹਨਾਂ ਦੇ ਚਾਚਾ, ਉਹਨਾਂ ਦੇ ਸਾਰੇ, ਕਿ ਭਾਈ ਕਿਵੇਂ ਉਸ ਦਾ ਪਾਰਟ ਰਿਹਾ। ਔਰ ਉਹਨਾਂ ਦੇ ਚਾਚਾ ਜੀ ਇੱਕ ਵਾਕਿਆ ਦੱਸ ਰਹੇ ਸੀ, ਕਹਿੰਦੇ ਭਾਵੇਂ 2019 ਦੇ ਵਿੱਚ ਉਹ ਕੈਂਪੇਨ ਮੈਨੇਜਰ ਸੀ ਇਹਦੇ ਸੰਨੀ ਦਿਓਲ ਦੇ, ਇੱਕ ਦੋਸਤ ਦੇ ਨਾਤੇ ਉਹਨੇ ਕਿਹਾ ਵੀ ਮੈਂ, ਕਿਉਂਕਿ ਧਰਮਿੰਦਰ ਦਾ ਸੀ ਜੀ, ਕਿ ਮੈਂ, ਇਹ ਮੇਰੇ ਤੀਸਰਾ ਪੁੱਤਰ ਹੈ, ਜਿਵੇਂ ਉਹਨੇ ਵੀ ਜਾ ਕੇ ਕੀਤਾ। ਤਾਂ ਉਹਨੇ ਕਿਹਾ ਵੀ ਇੱਕ ਮੀਟਿੰਗ ਦੇ ਵਿੱਚ ਉਸ ਵੇਲੇ ਦਾ ਬੀਜੇਪੀ ਪੰਜਾਬ ਦਾ ਪ੍ਰਧਾਨ ਕਮਲ ਸ਼ਰਮਾ, ਜਿਹਦੇ 'ਚ ਕਮਲ ਸ਼ਰਮਾ ਹੈ, ਸੰਨੀ ਦਿਓਲ ਹੈ, ਹੋਰ ਬੀਜੇਪੀ ਦੇ ਅਹੁਦੇਦਾਰ ਬੈਠੇ ਨੇ, ਔਰ ਇਹ ਉਹਨਾਂ ਦੇ ਕੈਂਪੇਨ ਦੀ ਮੀਟਿੰਗ ਹੋ ਰਹੀ ਹੈ। ਔਰ ਉਹਦੇ 'ਚ ਕਮਲ ਸ਼ਰਮਾ ਨੇ ਕੁਛ ਪਿੰਡਾਂ ਵਾਲਿਆਂ ਬਾਰੇ ਕੋਈ ਅਪ ਲਫ਼ਜ਼ ਕਿਹਾ ਕਿਸੇ ਡਿਸਕਸ਼ਨ, ਇਹਨੇ ਬਾਹਾਂ ਟੁੰਗ ਲਈਆਂ, ਖੜਾ ਹੋ ਗਿਆ ਤੇ ਜੋ, ਔਰ ਕਹਿੰਦਾ ਵੀ ਜੇ ਅੱਧੇ ਸੈਕਿੰਡ ਦਾ ਵਿੱਚ ਸੰਨੀ ਦਿਓਲ ਨਾ ਆਉਂਦਾ ਤਾਂ ਉਹਦਾ ਤਾਂ ਮੂੰਹ ਉਡਾ ਦੇਣਾ, ਬਾਡੀ ਬਿਲਡਰ ਬੰਦਾ। ਸੋ ਮਤਲਬ ਇਹ ਜਿਹੜੀ ਗੱਲ ਹੈ ਕੋਈ ਆਲ ਆਫ ਏ ਸਡਨ ਨਹੀਂ ਹੁੰਦਾ ਹੈ, ਇਹ ਤੁਹਾਡੇ ਅੰਦਰ ਉਹ ਜੁਜ਼ ਪਏ ਹੁੰਦੇ ਨੇ, ਉਹ ਅਣਘੜੇ ਪੱਥਰ ਵਾਂਗ। ਤੇ ਜਦੋਂ ਉਸ ਪੱਥਰ ਨੂੰ ਇੱਕ ਫਿਰ ਜਿਹੜਾ ਬੁੱਤ ਤਰਾਸ਼ ਹੈ ਉਸ ਨੂੰ ਤਰਾਸ਼ਦਾ ਹੈ, ਉਸ ਨੂੰ ਘੜਦਾ, ਤੇ ਉਹੀ ਬੁੱਤ ਫਿਰ ਰੱਬ ਬਣ ਕੇ ਮੰਦਰਾਂ ਦੇ ਵਿੱਚ ਪਹੁੰਚ ਜਾਂਦਾ ਹੈ। ਉਸ 'ਚੋਂ ਹੀ ਅਸੀਂ ਉਹ ਸਾਰੇ ਜਜ਼ਬੇ, ਉਹ ਪੱਥਰ ਖੜੇ ਕੀਤੇ ਹੁੰਦੇ ਨੇ। ਕਈ ਵਾਰੀ ਤਾਂ ਤਰਾਸ਼ਣ ਨਾਲੋਂ ਵੀ ਉਹ ਜੇ ਠੀਕ ਮੁਕਾਮ 'ਤੇ ਹੋਣ, ਜੇ ਤੋਂ ਕਦੇ ਤੁਸੀਂ ਚੰਡੀਗੜ੍ਹ ਰੌਕ ਗਾਰਡਨ ਦੇਖੋ, ਜਿਹਨੂੰ ਮਿਸਟਰ ਨੇਕੀ ਨੇ, ਉਹ ਦਰਿਆਵਾਂ 'ਚੋਂ ਇੱਧਰੋਂ ਉੱਧਰੋਂ ਪੱਥਰ ਇਕੱਠਾ ਕਰਦਾ ਸੀ। ਹੁਣ ਉਹ ਪੱਥਰ, ਸ਼ੀਸ਼ਿਆਂ ਦੇ ਟੁਕੜੇ ਟੁੱਟੇ ਹੋਏ ਦੂਜੇ, ਉਹਨੇ ਸਿਰਫ ਇੱਕ ਐਂਗਲ 'ਤੇ ਖੜੇ ਕੀਤੇ ਨੇ, ਤੁਹਾਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਦਿਲ ਧੜਕਦਾ ਹੈ। ਉਹਨੂੰ ਕਹਿੰਦੇ ਹੀ ਰੌਕ ਗਾਰਡਨ ਨੇ, ਦੁਨੀਆ ਦੇ ਇੱਕ ਅਜੂਬਿਆਂ 'ਚੋਂ ਅਜੂਬਾ ਹੈ ਉਹ, ਕਿ ਵੀ ਇਸ ਲੈਵਲ ਦਾ ਉੱਤੇ। ਤੇ ਉਹ ਫਿਰ ਜਦੋਂ ਹਾਲਾਤ, ਦੀਪ ਸਿੱਧੂ ਤਾਂ ਇਕੱਲਾ ਤਰਾਸ਼ਿਆ ਨਹੀਂ ਗਿਆ, ਉਹਨੂੰ ਤਾਂ ਸਿੱਧਾ ਹੀ ਜਿਹੜਾ ਉਹ ਅਸੀਂ ਦੇਖਦੇ ਹਾਂ ਕਿਸਾਨ ਮੋਰਚੇ ਰਾਹੀਂ ਉਹਨੇ ਸ਼ੰਭੂ ਮੋਰਚੇ 'ਚ ਆਪਣੀ ਪਛਾਣ ਬਣਾਈ, ਔਰ ਫਿਰ ਫੁੱਲੀ ਉਹ ਤਾਂ ਅੱਗ ਦੇ ਭਾਂਬੜ ਦੇ ਵਿੱਚ, ਜਿਹਨੂੰ ਫਾਇਰ ਟੈਸਟ ਕਹੋ ਜਾਂ ਐਸਿਡ ਟੈਸਟ ਕਹੋ, ਉਹਦੇ 'ਚੋਂ ਜਦੋਂ ਨਿਕਲਿਆ ਤੇ ਉਹ ਹੋਰ ਵੀ ਨਿਖਰ ਕੇ, ਹੋਰ ਵੀ ਨਿਮਰਤਾ ਦੇ ਨਾਲ, ਹੋਰ ਵੀ ਉਸ ਨੂੰ ਇਹ ਲੱਗਾ ਕਿ ਭਾਈ ਮੇਰੀ ਇਹ ਜਰਨੀ। ਔਰ ਮੈਂ ਅੱਜ ਹੀ ਜਿਹੜਾ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ ਵਿੱਚ ਮੈਂ ਕਹਿ ਰਿਹਾ ਸੀ, ਮੈਂ ਕਿਹਾ ਕਿ ਇੱਕ ਲੌਜਿਕ ਹੈ, ਇੱਕ ਤਰਕ ਹੈ, ਵਿਦਵਤਾ ਦੀ ਗੱਲ ਹੈ, ਰਿਐਲਿਟੀ ਨੂੰ ਸਮਝਣਾ ਹੈ, ਪਰ ਕੁਛ ਰੂਹਾਨੀ ਦੁਨੀਆ ਦੇ ਵਿੱਚ ਵੀ ਵਾਪਰ ਰਿਹਾ ਹੁੰਦਾ ਜਿਹੜਾ ਇਹਨਾਂ ਸਾਰਿਆਂ ਦੀ ਪਕੜ 'ਚ ਨਹੀਂ ਆਉਂਦਾ। ਉਹਨੂੰ ਅਸੀਂ ਕਲਾ ਕਹਿੰਦੇ ਕਿ ਭਾਈ ਇੱਥੇ ਕਲਾ ਵਾਪਰੀ। ਹੁਣ ਜੇ ਤੁਸੀਂ ਦੀਪ ਸਿੱਧੂ ਦੀਆਂ ਪ੍ਰੈਜੈਂਟੇਸ਼ਨਸ ਦੇਖੋਗੇ ਤੇ ਤੁਹਾਨੂੰ ਇਹ ਕਲਾ ਲਫ਼ਜ਼ ਵੀ, ਔਰ ਕਿਤੇ ਕਿਤੇ ਜਦੋਂ ਉਹਨਾਂ ਨੇ ਆਪਣੀ ਜੇਲ੍ਹ ਯਾਤਰਾ ਦੀ ਔਰ ਉਹਨਾਂ ਮੂਵਮੈਂਟਸ ਦੀ ਗੱਲ ਕੀਤੀ ਤਾਂ ਉਹਨਾਂ ਨੇ ਸ਼ਹੀਦੀ ਪਹਿਰੇ ਦੀ ਗੱਲ ਕੀਤੀ। ਹੁਣ ਉਹਨੂੰ ਲੈ ਕੇ ਬਹੁਤ ਸਾਰੇ ਕਾਮਰੇਡੀ ਕਿਸਮ ਦੇ ਜਾਂ ਜਿਹੜੇ ਲੌਜਿਕ ਨਾਲ ਅੱਜ ਸਿੱਖੀ ਨੂੰ ਡਿਫਾਈਨ ਕਰਨਾ ਚਾਹੁੰਦੇ ਨੇ, ਇਕੱਲੇ ਲੌਜਿਕ 'ਤੇ ਖਲੋ ਕੇ ਉਹਨਾਂ ਨੇ ਮਜ਼ਾਕ ਵੀ ਉਡਾਇਆ। ਪਰ ਇਹ ਹੈ ਜਦੋਂ ਤੁਸੀਂ ਗੁਰੂ ਦੀ ਕਲਾ ਦੀ ਗੱਲ ਕਰਦੇ ਹੋ ਤਾਂ ਮਤਲਬ ਹੈ ਕਿ ਤੁਹਾਡੀ ਇੰਸਪੀਰੇਸ਼ਨ, ਮੋਟੀਵੇਸ਼ਨ ਸਿਰਫ ਬਾਹਰ ਮੁਖੀ ਕਿਤਾਬਾਂ ਨਹੀਂ ਨੇ, ਉਹ ਤੁਹਾਡੇ ਇੰਟੈਲੈਕਟ ਨੂੰ ਸ਼ਾਰਪ ਕਰਦੀਆਂ ਨੇ। ਪੜ੍ਹਨਾ ਬੜਾ ਜ਼ਰੂਰੀ ਹੈ, ਕਿਉਂਕਿ ਦੁਨੀਆ ਨੂੰ ਸਮਝਾਉਣ ਦੇ ਲਈ, ਕਈ ਵਾਰੀ ਪਹਿਲਾਂ ਤਾਂ ਆਪਣੇ ਮਨ ਨੂੰ ਸਮਝਾਉਣ ਦੇ ਲਈ ਵੀ, ਮਨ ਸਮਝਾਵਣ ਕਾਰਨੇ ਕਛੂਅਕ ਕਰੀਏ ਗਿਆਨ, ਦੁਨੀਆ ਨੂੰ ਸਮਝਾਉਣ ਦੇ ਲਈ ਵੀ ਤੁਹਾਨੂੰ ਹੁੰਦਾ। ਲੇਕਿਨ ਜਿਹੜੀ ਤੁਹਾਡੀ ਤਾਕਤ ਹੈ, ਜਿਹੜਾ ਤੁਹਾਡਾ ਕੁਸ਼ਨ ਹੈ ਅੰਦਰ ਰੂਹਾਨੀਅਤ ਦਾ, ਸਪਿਰਿਚੁਅਲਿਟੀ ਦਾ, ਉਹ ਉਦੋਂ ਹੀ ਹੁੰਦਾ ਜਦੋਂ ਤੁਸੀਂ ਉਸ ਤੋਂ ਪਾਰ ਜਾ ਕੇ ਦੇਖਣਾ ਸ਼ੁਰੂ ਕਰਦੇ ਹੋ ਕਿ ਭਾਈ ਜਦੋਂ ਇਸ ਸੱਚ ਦੇ ਰਸਤੇ 'ਤੇ ਤੁਰੀਏ ਤੇ ਫਿਰ ਕਿਵੇਂ ਜ਼ਾਹਰਾ ਕਰਾਮਾਤ ਵਾਪਰਦੀ ਹੈ। ਉਹੀ ਜ਼ਾਹਰਾ ਕਰਾਮਾਤ ਕਲਾ ਹੈ। ਉਸੇ ਨੂੰ ਹੀ ਹੁਣ ਆਮ ਜਿਹੜੇ ਕਿਰਤੀ ਲੋਕ ਜਾਂ ਦੂਜੇ ਸੀ, ਉਹ ਜਦੋਂ ਰੱਬ ਦੇ ਨਾਂ ਦੇ ਉੱਤੇ ਸ਼ੁਰੂ ਕਰਦੇ ਆ ਕੋਈ ਚੀਜ਼ ਕੱਢਦੇ ਸੀ ਤੇ ਕਹਿੰਦੇ ਸੀ ਇਹ ਬਰਕਤ ਹੈ। ਹੁਣ ਤੁਸੀਂ ਬਰਕਤ ਨੂੰ ਜਿਹੜਾ ਐਕਸਪਲੇਨ ਨਹੀਂ ਡਿਫਾਈਨ ਨਹੀਂ ਕਰੋ ਲੌਜਿਕ ਨਾਲ, ਕੀ ਉਹਨੂੰ ਕਹੋ ਜੀ ਇੰਨੇ ਸੀ ਨਹੀਂ। ਔਰ ਤੁਸੀਂ ਜੇ ਦੇਖੋਗੇ ਆਪਣੇ ਬਜ਼ੁਰਗਾਂ ਦੀ ਜਨਰੇਸ਼ਨ ਜਾਂ ਦੂਜੇ, ਕਿ ਉਸ ਬਰਕਤ ਦਾ ਮਤਲਬ ਕੀ ਸੀ, ਇਹ ਹੈ ਉਹ ਰੂਹਾਨੀਅਤ ਦਾ ਐਲੀਮੈਂਟ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਰੇ ਪੀਰੀਅਡ 'ਚ ਉਹਨਾਂ ਨੇ ਔਰ ਕੌਜ਼ ਦੀ ਗੱਲ ਨੂੰ ਜਿਵੇਂ ਉਹਨਾਂ ਨੇ ਅੱਗੇ ਤੋਰਿਆ, ਅੱਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਦੂਸਰਾ ਦਿਨ, ਔਰ ਕੁੱਲ ਦੁਨੀਆ ਦਾ ਵਿੱਚ ਹੋਰ ਕੋਈ ਐਕਟੀਵਿਟੀ, ਹੋਰ ਕੋਈ ਖਬਰ ਇਸ ਵੇਲੇ ਤੁਹਾਨੂੰ ਸੋਸ਼ਲ ਮੀਡੀਆ ਤੇ ਔਰ ਦੂਸਰੇ ਦਾਇਰਾਕਾਰ 'ਚ, ਔਰ ਇਸ ਸਭ ਨੇ ਈਵਨ ਜਿਹੜੇ ਲੋਕ 26 ਜਨਵਰੀ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਸ਼ੰਭੂ ਦੇ ਮੋਰਚੇ ਵੇਲੇ ਵੀ RSS BJP ਤੇ ਇੱਧਰ ਉੱਧਰ ਨਾਲ ਜੋੜ ਰਹੇ ਸੀ, ਉਹਨਾਂ 'ਚ ਉਹ ਸ਼ਰਧਾਂਜਲੀਆਂ ਦੇਣ 'ਤੇ ਮਜਬੂਰ ਨੇ,
ਉਹਨਾਂ ਦੇ ਵਿੱਚ ਭਾਵੇਂ ਜਿਹੜੇ ਨੇ ਉਹ ਹਰ ਵੈਰਾਈਟੀ ਦੇ ਲੋਕ, ਉਹਨਾਂ ਨੂੰ ਮੈਂ ਰੈਕਗਨਾਈਜ਼ ਵੀ ਨਹੀਂ ਕਰਨਾ ਚਾਹੁੰਦਾ ਨਾਂ ਲੈ ਕੇ ਵੀ ਕੌਣ ਕੀ ਨੇ, ਲੇਕਿਨ ਉਹਨਾਂ ਨੂੰ ਵੀ ਨਜ਼ਰ ਆਇਆ ਕਿ ਭਾਈ ਇਹ ਜਿਹੜੀ ਨਿਸ਼ਕਾਮ ਤੁਸੀਂ ਜਦੋਂ ਇਸ ਪਿੜ ਦੇ ਵਿੱਚ ਉਤਰਦੇ ਹੋ, ਠੀਕ ਹੈ ਜਿਹੜੇ ਵਿਕਣ ਵਾਲੇ ਨੇ ਉਹ ਜਿਨ੍ਹਾਂ ਨੇ ਉਹਨਾਂ ਨੂੰ ਖਰੀਦਿਆ, ਉਹਨਾਂ ਨੂੰ ਦੇਣ ਲਈ ਉਹਨਾਂ ਕੋਲ ਅਹੁਦੇ ਨੇ, ਪੈਸਾ ਹੈ, ਕੁਛ ਹੋਰ ਹੋਏਗਾ। ਇੱਥੇ ਤਾਂ ਇਹੀ ਨਿਸ਼ਕਾਮ ਮੁਹੱਬਤ ਵਾਲਿਆਂ ਦੇ ਲਈ, ਨਿਸ਼ਕਾਮ ਕੰਮ ਕਰਨ ਵਾਲਿਆਂ ਦੇ ਲਈ ਉਹੀ ਨਿਸ਼ਕਾਮ ਮੁਹੱਬਤ ਹੈ। ਔਰ ਇਹ ਜਿਹੜੇ ਅਥਰੂ ਨੇ ਇਹ ਅਲਟੀਮੇਟਲੀ ਉਸ ਨਿਸ਼ਕਾਮਤਾ ਨੂੰ ਹੀ ਜਿਹੜੀ ਹੈ ਟ੍ਰਿਬਿਊਟ ਹੈ। ਔਰ ਇਸ 'ਚ ਇੱਕ ਦੋ ਜਿਹੜੀਆਂ ਲਿਖਤਾਂ ਹਾਲਾਂ ਮੈਂ ਨੈਕਸਟ ਸੈਗਮੈਂਟਸ ਵੀ ਗੱਲ ਕਰਨੀ ਚਾਹਾਂਗਾ। ਇੱਕ ਜਿਹੜਾ ਕਿਸੇ ਦਾ ਇਹ ਸ਼ੇਅਰ ਕਾਫੀ ਕਾਮਨ ਘੁੰਮ ਰਿਹਾ ਸੀ, ਵੀਰ ਨਵਰੂਪ ਸਿੰਘ ਹੋਰਾਂ ਨੇ ਸਾਨੂੰ ਫੇਸਬੁੱਕ 'ਤੇ ਵੀ ਭੇਜਿਆ ਹੈ। ਇੱਕ ਖੁੱਲ੍ਹਿਆ ਬੂਹਾ ਆਸ ਦਾ ਫਿਰ ਜੰਦਰਾ ਵੱਜਿਆ, ਇੱਕ ਖੁੱਲ੍ਹਿਆ ਬੂਹਾ ਆਸ ਦਾ ਫਿਰ ਜੰਦਰਾ ਵੱਜਿਆ, ਅੱਜ ਫੇਰ ਕੰਵਰ ਨੌ ਨਿਹਾਲ 'ਤੇ ਡਿੱਗਿਆ ਛੱਜਾ। ਹੁਣ ਇਹ ਇਤਿਹਾਸਕ ਵਾਕਿਆ ਮਹਾਰਾਜਾ ਰਣਜੀਤ ਸਿੰਘ ਦੇ ਬੇਸ਼ੱਕ ਵੱਡਾ ਲੜਕਾ ਖੜਕ ਸਿੰਘ ਉਹ ਕੋਈ ਬਹੁਤ ਯੋਗ ਉੱਤਰਾਧਿਕਾਰੀ ਨਹੀਂ ਸੀ, ਲੇਕਿਨ ਉਹਨਾਂ ਦਾ ਬੇਟਾ ਕੰਵਰ ਨੌ ਨਿਹਾਲ ਸਿੰਘ ਉਹ ਖੜਕ ਸਿੰਘ ਦਾ ਲੜਕਾ, ਉਹ ਕਾਫੀ ਹੋਣਹਾਰ ਸੀ ਔਰ ਯੰਗ ਸੀ, ਡੋਗਰੇ ਮੈਨੀਪੂਲੇਟ ਕਰ ਰਹੇ ਸੀ। ਔਰ ਉਹਨਾਂ ਦੇ ਪਿਤਾ ਖੜਕ ਸਿੰਘ ਜਿਹਨੂੰ ਡੋਗਰਿਆਂ ਨੇ ਕੈਦ 'ਚ ਪਾਇਆ ਸੀ, ਉਹਨਾਂ ਨੂੰ ਤਾਂ ਉਹਨਾਂ ਨੇ ਸਲੋ ਪੋਇਜ਼ਨ ਦੇ ਕੇ ਮਾਰ ਦਿੱਤਾ ਹੈ। ਤੇ ਆਪਣੇ ਪਿਤਾ ਦਾ ਸੰਸਕਾਰ ਕਰਕੇ ਵੱਡੇ ਖੜਕ ਸਿੰਘ ਦਾ, ਕਿਉਂਕਿ ਉਹ ਅਗਲਾ ਵਾਰਸ ਨੌ ਨਿਹਾਲ ਸਿੰਘ ਨੇ ਬਣਨਾ ਸੀ, ਔਰ ਉਹ ਸੰਸਕਾਰ ਕਰਕੇ ਵਾਪਸ ਮੁੜਿਆ ਆਉਂਦਾ ਹੈ। ਤੇ ਜਦੋਂ ਇੱਕ ਸ਼ਾਹੀ ਮਹਿਲ ਜਾਂ ਇਮਾਰਤ ਦੇ ਛੱਜੇ ਦੇ ਕੋਲ ਉਹ ਪਹੁੰਚਦਾ ਹੈ ਤੇ ਜਿਹੜਾ ਡੋਗਰਿਆਂ ਨੇ ਪਹਿਲਾਂ ਹੀ ਕੰਸਪਾਇਰ ਕੀਤਾ ਸੀ, ਉਹਨਾਂ ਨੇ ਉੱਥੇ ਬੰਦੇ ਬਿਠਾਏ ਹੋਏ ਸੀ, ਉਹ ਛੱਜਾ ਉਹਦੇ ਉੱਤੇ ਸੁੱਟ ਕੇ ਕੰਵਰ ਨੌ ਨਿਹਾਲ ਸਿੰਘ, ਅਜੇ ਡੈਥ ਨਹੀਂ ਉਹਨਾਂ ਦੀ ਹੁੰਦੀ, ਗੰਭੀਰ ਜ਼ਖਮੀ ਹੁੰਦਾ, ਉਹਨੂੰ ਚੁੱਕ ਕੇ ਉਹ ਕਿਲ੍ਹੇ 'ਚ ਲੈ ਜਾਂਦੇ ਨੇ ਤੇ ਅੰਦਰ ਵੱਟੇ ਮਾਰ ਮਾਰ ਕੇ ਉਸ ਨੂੰ ਮੁਕਾ ਦਿੱਤਾ। ਸੋ ਇਹ ਜਿਹੜੀ ਲਾਹੌਰ ਦੇ ਵਿੱਚ ਖਾਨਾ ਜੰਗੀ ਦੇ 10 ਸਾਲ 1839 'ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਣ ਤੱਕ ਦਾ ਸਫ਼ਰ ਹੈ, ਉਸ ਦੀ ਦੁਖਦ ਕਹਾਣੀ ਦੀ ਇਹ ਸ਼ੁਰੂਆਤ ਹੈ। ਔਰ ਇਹ ਜਿਵੇਂ ਇਹਨਾਂ 4 ਲਾਈਨਾਂ ਦੇ ਵਿੱਚ ਇਹ ਜਿਹੜੀ ਹੋਪ ਪੰਜਾਬ ਦੀ ਜਵਾਨੀ 'ਚ ਆਈ। ਔਰ ਇਹ ਜਿਵੇਂ ਅੱਜ ਜਿੰਨੀਆਂ ਵੀ ਕਾਲਾਂ ਆਈਆਂ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੀ ਵਿਦਾਇਗੀ ਵੀ ਹੈ ਔਰ ਜਿਵੇਂ ਸਪੌਂਟੇਨੀਅਸ ਲਵ ਹੈ ਔਰ 4 ਚੁਫੇਰੇ ਰਾਜ ਕਰੇਗਾ ਖਾਲਸਾ ਔਰ ਖਾਲਿਸਤਾਨ ਜ਼ਿੰਦਾਬਾਦ ਜਿਹੜਾ ਉਹ ਗੂੰਜਦਾ ਆਇਆ। ਸ਼ੰਭੂ ਦੇ ਵਿੱਚ ਇੰਨਾ ਵੱਡਾ ਇਕੱਠ ਸੀ ਕਿ ਉੱਥੋਂ ਦੇ ਜਿਹੜੇ ਰਿਪੋਰਟਰ ਵੀ ਸੀ ਉਹ ਇਹ ਕਹਿ ਰਹੇ ਸੀ ਕਿ ਜਿਵੇਂ ਜਦੋਂ ਕਿਸਾਨੀ ਦਾ ਮੋਰਚਾ ਫਤਹ ਹੁੰਦਾ ਹੈ ਦਿੱਲੀ ਦੇ ਵਿੱਚ ਔਰ ਉਹ ਵਾਪਸ ਫਤਿਹ ਮਾਰਚ ਦੇ ਨਾਲ ਵਾਪਸ ਆਉਂਦੇ ਨੇ, ਕਿ ਜਿਵੇਂ ਉਸ ਦਾ ਸਵਾਗਤ ਹੋਇਆ ਸੀ ਉਸ ਸ਼ੰਭੂ ਦੇ ਪੰਜਾਬ ਦੇ ਬਾਰਡਰ ਦੇ ਉੱਤੇ, ਇਵੇਂ ਹੀ ਜਿਹੜਾ ਨਾਇਕ ਵਾਂਗ ਦੀਪ ਸਿੱਧੂ ਜਿਹੜਾ ਕਦੇ ਇਸੇ ਹੀ ਸ਼ੰਭੂ ਤੋਂ ਉਸ ਗੱਡੀ ਜਿਹੜੀ ਉਸ ਟੈਂਕ ਵਾਂਗ ਬਣੀ ਹੋਈ ਸੀ ਜਿਸ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਹੈ, ਨਿਸ਼ਾਨ ਸਾਹਿਬ ਹੈ, ਸਭ ਬੈਰੀਕੇਡ ਤੋੜ ਕੇ ਉੱਥੇ ਪਹੁੰਚੀ ਹੈ। ਉਹਨਾਂ ਨੇ ਕਿਹਾ ਬੇਸ਼ੱਕ ਅੱਜ ਉਸ ਯੋਧੇ ਦਾ ਮ੍ਰਿਤਕ ਸਰੀਰ ਹੀ ਉਸੇ ਹੀ ਰਾਊਟ ਦੇ ਉੱਤੇ ਉਹੀ ਸੋਨੀਪਤ ਜਿਹੜਾ ਸਿੰਘੂ ਬਾਰਡਰ ਤੋਂ ਲਗਭਗ 25-30 ਕਿਲੋਮੀਟਰ ਦੂਰ ਜਿੱਥੇ ਇਹ ਕੰਸਪੀਰੇਸੀ ਕਰਨ ਵਾਲਿਆਂ ਨੇ ਇਹ ਸਾਰਾ ਪਾਣਾ ਵਰਤਾਇਆ, ਪਰ ਉਸੇ ਹੀ ਸ਼ੰਭੂ ਦੇ ਉੱਤੇ ਇੱਕ ਹੀਰੋਜ਼ ਵੈਲਕਮ ਵੀ ਹੈ ਔਰ ਨਾਲ ਨਾਰੇ ਫਿਜ਼ਾਜ ਗੂੰਜ ਰਹੇ ਨੇ, ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਔਰ ਫਿਜ਼ਾ ਦੇ ਵਿੱਚ ਔਰ ਜਿਵੇਂ ਫੁੱਲਾਂ ਦੇ ਨਾਲ ਅੱਧੇ ਦਰਸ਼ਕ ਦੇਖ ਸਕਦੇ ਨੇ ਕਿ ਇਹ ਜਿਹੜੇ ਲੋਕ ਵੱਡੇ ਅਹੁਦਿਆਂ 'ਤੇ ਬੈਠੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਜਦੋਂ ਜਾਂਦੇ ਨੇ ਉਹਨਾਂ ਦੇ ਸਰਕਾਰੀ ਸਨਮਾਨ ਹੁੰਦੇ ਨੇ, ਪ੍ਰੋਟੋਕੋਲ ਹੁੰਦਾ, ਪਰ ਇੱਥੇ ਤਾਂ ਪਿਆਰ ਦਾ ਹੜ੍ਹ ਜਿਹੜਾ ਹੈ ਇਹ ਦੱਸਦਾ ਕਿ ਜਿੱਥੇ ਉਸ ਧਰਤੀ 'ਤੇ ਕੌਮ ਦੀ ਗੱਲ, ਸਤਿਗੁਰਾਂ ਦੀ ਕਮਾਈ, ਸ਼ਹੀਦਾਂ ਦਾ ਡੁੱਲਿਆ ਖੂਨ, ਉਸ ਦੇ ਵਾਰਸ ਮੌਜੂਦ ਨੇ। ਨਾਲ ਦੀ ਨਾਲ ਦੀਪ ਸਿੱਧੂ ਨੇ ਇਸ 2-2.5 ਸਾਲ ਦੇ ਪੀਰੀਅਡ ਦੇ ਵਿੱਚ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰਿਆਂ ਦੇ ਵਿੱਚ ਆਪਣੀ ਥਾਂ ਬਣਾ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ।
ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।